12 ਮੰਗਾ। ਅੱਛਾ ਤੇ ਮੰਗੇ ਦੇ 12 ਪੁੱਤਰ ਹੈ। ਠੀਕ ਹੈ। ਬਾਬੇ ਮੰਗੇ ਦੇ 12 ਪੁੱਤਰ ਸਨ ਤੇ 12 ਦੇ 12 ਹੀ ਹਿੰਦੂ ਰਾਜਪੂਤ ਮਿਨਾਸ ਮਿਨਾਸ ਸਨ। ਉਹਨਾਂ ਨੇ ਫਿਰ ਆਪਣੇ ਆਪਣੇ ਨਾਂ ਦੇ ਪਿੰਡ ਵਸੇ। ਉਹਨਾਂ ਨੇ ਬਿਸੋ ਬਜ਼ੁਰਗ ਵੱਖਰਾ ਨਾ ਮਨੋਹਰ ਲਾਲ ਇਹ ਬਜਾਜੀ ਦੀ ਦੁਕਾਨ ਸੀ ਇਹਨਾਂ ਦੀ। ਪਰਚੂਨ ਦੀ ਕੋਕ ਦੀ ਦੁਕਾਨ ਹੈ। ਬਿਲਕੁਲ ਪਰਚੂਨ ਦੀ ਬਿਲਕੁਲ ਠੀਕ ਹੈ। ਤੇ ਦੀਸੋ ਦੀ ਸ਼ਰਾਬ ਦੀ ਦੁਕਾਨ ਹੈ ਠੇਕਾ। ਅੱਛਾ ਉਹ ਵੀ ਹੈ ਸੀ। ਉਹ ਵੀ ਹੈ। ਠੀਕ ਹੈ। ਸ਼ਰਾਬ ਦਾ ਠੇਕਾ। ਹਾਂਜੀ ਉਸ ਵੇਲੇ ਮਨਾ ਮਨਾਈ ਨਹੀਂ ਸੀ ਇੰਨੀ ਨਹੀਂ ਸਰਿਆਂ ਕੋਈ ਵੀ। ਮਨਾ ਨਹੀਂ ਆਂਦੇ ਜੱਟ ਪੀਂਦੇ ਸੀ। ਅੱਛਾ। ਲੋਟ ਬੋਲ ਹੋਏ ਦੇ ਹੁੰਦੇ ਸੀ। ਇਹਦੇ ਪੱਗ ਉਧਰ ਗਏ ਦੀ ਕਿਤੇ ਉਧਰ ਕਿ ਥੱਲੇ ਕੋਤੇ ਅੱਛਾ। ਸੀਤਾ ਦਾ ਹਾਂਜੀ ਹਾਂਜੀ। ਪੂਰੇ ਵਿੱਚੋਂ ਨਹੀਂ ਆਉਂ ਲੰਘ ਗਏ ਮੈਂ ਓਏ ਹੋਏ ਛੋਟਾ ਹੁੰਦਾ। ਅੱਛਾ 14 ਦਿਨਾਂ ਚ 14 ਜ਼ਖਮਾਂ ਨੂੰ ਠੀਕ ਕੀਤੇ। ਕਿੰਨੇ ਭਲਾ? ਡਾਕਟਰ ਸ਼ਿਵਲਾਲ ਨੇ। ਵਾਹ ਜੀ ਵਾਹ। ਉਹਦੀ ਰਾਜ ਇੱਥੇ ਹੀ। 2 ਬੀਵੀਆਂ ਸਨ ਉਹਦੀਆਂ। 2 ਬੀਵੀਆਂ ਹੈ। ਇੱਕ ਮੁਸਲਮਾਨ ਇੱਕ ਹਿੰਦਣੀ ਇੱਕ ਹਿੰਦਣੀ। ਅਮਰ ਸਿੰਘ ਦੀਆਂ। ਅੱਛਾ ਬਿਲਕੁਲ ਠੀਕ ਆ। ਅੱਛਾ ਉਹ ਜਿਹੜੀ ਬੀਬੀ ਮੁਸਲਮਾਨੀ ਕੀਤੀ ਸੀ ਉਹਦੀ ਫਿਰ ਫਰਮਾਇਸ਼ ਉਹਦੀ ਡਿਮਾਂਡ ਤੇ ਮਸਜਿਦ ਬਣੀ ਹੈ। ਹਾਂ ਬਿਲਕੁਲ ਠੀਕ ਹੈ। ਠੀਕ ਲੋ ਜੀ। ਇਸ ਮਸਜਿਦ ਦੀ ਸਾਨੂੰ ਵਜ੍ਹਾ ਤਸਮੀਆ ਦਾ ਵੀ ਪਤਾ ਚੱਲ ਗਿਆ। ਵਧੀਆ ਹੋ ਗਿਆ। ਠੀਕ ਹੋ। ਇਹ ਸਭ ਤੋਂ ਵੱਡਾ ਜ਼ਿਮੀਂਦਾਰ ਜਿਹੜਾ ਉਹ ਕੌਣ ਸੀ ਇਹ ਬਾਰੇ ਮੰਗੇ ਦਾ? ਬਿੰਦੋ। ਠੀਕ ਹੈ। ਬਿੰਦੋ 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 ਮਿਨਾਸੀ ਰਾਜਪੂਤ। 100 ਕਿਲੇ ਦਾ ਮਾਲ ਗਏ। ਠੀਕ ਹੈ। ਬਿੰਦੋ ਉਹਦੇ ਕੋ ਪੁੱਤਰਾਂ ਦਾ ਕੋ ਤੁਹਾਨੂੰ ਯਾਦ ਉਹ ਹੋਵੇ? ਮੋੜਾ ਇੱਕ ਉਹਦਾ ਭਰਤੀ ਹੋਇਆ ਹੈ ਫੌਜ ਦੇ ਵਿੱਚ। ਅੱਛਾ ਠੀਕ ਹੈ। ਉਹਦਾ ਨਾਂ ਨਹੀਂ ਮੈਨੂੰ ਯਾਦ। ਕਿੰਨੀ ਜਮਾਤ ਤੱਕ ਗਏ? 10ਵੀਂ ਤੱਕ। 10 ਜਮਾਤਾਂ ਪਾਸ ਹੋ? ਨਹੀਂ ਅੰਡਰ ਹੀ ਮੈਡਮ ਅੰਡਰ ਮੈਟ੍ਰਿਕ ਬਿਮਾਰ ਹੋ ਗਏ। ਬਿਮਾਰ ਹੋ ਗਏ। ਅੱਛਾ ਇਹ ਤੁਸੀਂ ਨੇ ਬੜੀ ਵਧੀਆ ਗੱਲ ਕੀਤੀ। ਆਪਣਾ 12 ਮੰਗਾ ਚ ਹਾਈ ਸਕੂਲ ਸੀ ਪੁਰਾਣਾ ਬੜਾ ਮਸ਼ਹੂਰ। ਬਲਕਿ ਬਾਹਰ ਨਾ ਪਿੰਡਾਂ ਦੇ ਵੀ ਬਹੁਤ ਦੂਰੋਂ ਕਲਾ ਦਾ ਉਹ ਤੱਕ ਲੋਣਿਆ ਤੇ ਆਂਦੇ। ਬੋਰਡਿੰਗ ਸਕੂਲ ਸੀ ਇਹ? ਬਰਸਾਤ ਕਰ ਬੋਰਡਿੰਗ ਸਕੂਲ ਸੀ। ਹੋਸਟਲ ਸੀ? ਇੱਥੇ ਬੱਚੇ ਰਹਿੰਦੇ ਵੀ? ਹਾਂਜੀ ਬੱਚੇ ਰਹਿੰਦੇ। ਖੂਹ ਹੀ ਲੱਗਿਆ ਨਾਲ। ਅੱਛਾ। ਇਹ ਹਰੀ ਰਾਮ ਜਿਹਨੇ ਸਕੂਲ ਬਣਾਇਆ ਸੀ। ਯਾਨੀ ਹਰੀ ਰਾਮ ਦੀਆਂ ਕੋਸ਼ਾਂ ਕਾਵਸ਼ਾਂ ਦੇ ਨਾਲ ਇਸ ਇਲਾਕੇ ਦੇ ਵਿੱਚ ਇਲਮ ਦੀ ਸ਼ਮਾ ਜਿਹੜੀ ਹੈ ਉਹ ਜੱਗੀ। ਇਹ 26 ਹੈ ਸਾਨੂੰ 1926 ਦੇ ਵਿੱਚ ਤਿਆਰ ਹੋਇਆ। ਵਾਹ 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 ਬਿਲਕੁਲ ਠੀਕ ਹੈ। ਇਹ ਜਨਾਬ ਬਹੁਤ ਪੁਰਾਣਾ ਸਕੂਲ ਹੈ। ਹਾਂ ਗਵਰਨਮੈਂਟ ਆਈਟੀ ਹਾਈ ਸਕੂਲ। ਹਾਂ ਹਾਂਜੀ ਹਾਂਜੀ। ਤੇ ਇਹਦਾ ਪੁਰਾਣਾ ਨਾਂ ਸੀ ਸੰਡਰਸਨ ਹਾਈ ਸਕੂਲ 12 ਮੰਗਾ। ਮੈਨੂੰ ਉਹ ਜ਼ਿਕਰ ਕੀਤਾ ਵੇ ਆਪਣਾ ਬਾਬਾ ਠਾਕੁਰ ਸਿੰਘ ਨੇ ਨਾ। ਅੱਛਾ ਸੰਡਰਸਨ ਹਾਈ ਸਕੂਲ 12 ਮੰਗਾ। ਔਰ ਉਹਨਾਂ ਨੇ ਵੀ ਇੱਥੇ ਹੀ ਮਤਲਬ ਕਿ ਪ੍ਰਾਇਮਰੀ ਪਿੰਡੀ ਮਿਨਾਸਾ ਕਰਨ ਤੋਂ ਬਾਅਦ ਇਸ ਸਕੂਲ ਦੇ ਵਿੱਚ ਐਡਮਿਸ਼ਨ ਲਿੱਤਾ ਜੀ। ਇਹ ਉਹ ਸਕੂਲ ਹੈ ਜੀ ਪੁਰਾਣਾ। ਕਈ ਨਾ ਜੱਟ ਦਲੀਪ ਸਿੰਘ ਚਤਰੂ। ਇਹ ਤੁਹਾਡੇ ਜਮਾਤੀ ਸਨ ਸਕੂਲ ਨਹੀਂ ਬੁੱਢੇ ਪੁਰਾਣੇ ਠੀਕ ਹੈ। ਬੁੱਢਾ ਸਿੰਘ ਫਿਰ ਮਹਿੰਗਾ ਸਿੰਘ ਤੇ ਮਹਿੰਗਾ ਫਿਰ ਬਾਊ ਚੰਨਣ ਦਲੀਪ ਵਾਹ 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 ਬਲਵੰਤ ਸਿੰਘ ਬੜੀ ਗੰਡਾ ਸਿੰਘ ਬੜੇ ਜ਼ਿਆਦਾ। ਇੱਥੇ ਅੰਬਾਂ ਦੇ ਬਾਗ ਬੇਬਹਾ ਨੇ ਬੜੇ। ਇਹ ਉਦੋਂ ਕਿੰਨੇ ਕੁ ਬਾਗ ਹੁੰਦੇ ਸਨ? ਉਦੋਂ ਬਾਗ ਮੈਂ ਕਹਿਣਾ ਜੀ ਗਿਣੋ। अस्सलाम वालेकुम जी। लिखिया जी गवर्नमेंट प्राइमरी स्कूल 12 मंगा। वाह जी 12 ਮੰਗਾ ਤੋਂ ਬਾਅਦ ਇਹ ਵੇਖੋ ਜੀ ਇੱਕ ਪੁਰਾਣੀ ਬੋਰਡ ਹਿਸਟੋਰੀਕਲ। ਬਹੁਤ ਇਹਦੀ ਉਮਰ ਦਾ ਅੰਦਾਜ਼ਾ ਲਾਣਾ ਬਹੁਤ ਮੁਸ਼ਕਲ ਹੈ। 500 ਸਾਲ ਤੋਂ ਪੁਰਾਣੀ ਹੈ। ਮੈਂ ਕਹਿੰਦਾ 500 ਤੋਂ ਜ਼ਿਆਦਾ ਲੱਗਦੀ ਪਈ। ਵੇਖੋ ਇਹਦੇ ਅੰਦਰ ਨਾ ਹਾਂਜੀ ਇਹ ਖੋੜਾਂ ਵੇਖੋ ਇਹਦੀਆਂ ਨਾ। ਹਾਂਜੀ ਹਾਂਜੀ 500 ਸਾਲ ਤੋਂ ਪਹਿਲੇ ਹਾਈ ਸਕੂਲ ਹਾਈ ਸਕੂਲ ਉਹ ਨਾਲ। ਅੱਛਾ ਹਾਈ ਸਕੂਲ ਉਹਦੇ ਆਪੋਜ਼ਿਟ। ਠੀਕ ਹੈ
ਅੱਛਾ ਇਹ ਜੀ ਜਨਾਬ ਇੱਥੇ ਮੰਦਿਰ ਹੁੰਦਾ ਸੀ, ਮੈਨੂੰ ਹੁਣ ਭੁੱਲ ਗਿਆ ਇਹ ਜਗ੍ਹਾ ਹੈ ਜਿਹੜਾ ਜਾਂ ਉਹ ਜਗ੍ਹਾ ਜੇ ਹੂੰ ਇੱਥੇ ਤਲਾਬ ਹੁੰਦਾ ਸੀ ਪੱਕਾ, ਅੱਛਾ ਉੱਥੇ ਇਸ਼ਨਾਨ ਕਰਦੇ ਸਨ। ਵਾਹ ਵਾਹ ਠੀਕ ਹੈ। ਔਰ ਇਹ ਅਗਲੇ ਬੰਨੇ ਵੀ ਨਾ ਸਾਨੂੰ ਬੋਰਡ ਦਾ ਰੁੱਖ ਨਜ਼ਰ ਆ ਹਾਂਜੀ, ਰਿਹਾ ਉਹ ਵੀ ਵੇ। ਤਲਾਬ ਦੀ ਬੋਰਡ ਹੈ। ਠੀਕ ਹੈ, ਜਿਹੜਾ ਅੱਜ ਤੋਂ 47 ਤੋਂ ਪਹਿਲੇ ਦੀ ਬੋਰਡ ਹੈ। ਕਿਆ ਮੈਂ ਪਾਕਿਸਤਾਨ ਤੋਂ ਪਹਿਲੇ ਜਿਹੜਾ ਤਲਾਬ ਸੀ ਅੱਜ ਉਹ ਛੱਪੜ ਦਾ ਰੂਪ ਇਖਤਿਆਰ ਹਾਂਜੀ, ਕਰ ਗਿਆ। ਛੱਪੜ ਦਾ ਇਖਤਿਆਰ ਕਰ ਗਿਆ। ਹੂੰ। ਮੰਦਿਰ ਜਿਹੜਾ ਨਾ ਜਿਸ ਵੇਲੇ ਬਾਬਰੀ ਮਸਜਿਦ ਢੱਠੀ ਹੈ ਨਾ ਸਨ 84 ਚ, ਜੀ 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 ਜਜ਼ਬਾਤੀ ਲੋਕਾਂ ਨੇ ਫਿਰ ਮੰਦਿਰ ਨੂੰ ਕਰਾਤਾ ਸੀ। ਠੀਕ ਠੀਕ। ਔਰ ਇਸ ਖੇਤਰ ਚ ਇਸ ਇਲਾਕੇ ਚ ਬਿਲੋਂਗ ਕਰਦੇ ਸਨ ਹਿੰਦੂ, ਰਾਜਪੂਤ, ਮਿਨਹਾਸ ਮਿਨਹਾਸ ਦੇ ਸਭ 12 ਕਾਸਟ। ਪਿੰਡ ਸਨ ਇੱਥੇ। ਅੱਛਾ ਜੀ। ਇਸੇ ਬੁਨਿਆਦ ਤੇ ਇਹਨੂੰ 12 ਮੰਗਾ, 12 ਪਿੰਡਾਂ ਦਾ ਮਤਲਬ ਇਲਾਕਾ। ਔਰ ਕਿਤੇ ਨਾ ਕਿਤੇ ਮਤਲਬ ਹਕੀਕਤ ਹੀ ਹੈ ਕਿ ਖਰੀਦੋ ਫਰੋਖਤ ਦਾ ਮਰਕਜ਼ ਵੀ ਰਿਹਾ ਖਾਨ ਜੀ ਹੈ ਇਹ ਨਾ? ਕਾਰੋਬਾਰੀ ਮਰਕਜ਼ ਸਾਰਾ ਜਿਹੜਾ ਨਾ ਹਾਂ। ਇਲਾਕੇ ਦਾ ਇੱਥੇ ਹਾਂ, ਹਾਂ। ਇਹ 12 ਮੰਗਾ ਦੀ ਮਾਰਕੀਟ ਹੈ। ਔਰ ਠੀਕ ਹੈ। ਖੱਤਰੀਆਂ ਦੀਆਂ ਦੁਕਾਨਾਂ, ਹਾਂ ਹਾਂ। ਬਹੁਤ ਵੱਡਾ ਬਾਜ਼ਾਰ ਸੀ। ਯਾਨੀ ਬਹੁਤ ਆਲੇ ਵੱਡਾ। ਤੋਂ ਜਿਹੜੇ ਪਿੰਡ ਨੇ 20 25 40 20-25 ਨਹੀਂ 20-25 ਕਿਲੋਮੀਟਰ ਤੱਕ ਅੱਛਾ 4 ਚੁਫੇਰੇ ਦਾ ਇਲਾਕਾ ਇੱਥੇ ਆਪਣੀ ਖਰੀਦੋ ਫਰੋਖਤ ਕਰਨ ਆਉਂਦੇ ਸਨ। ਔਰ ਬਿਲਕੁਲ ਜਿਹੜਾ ਖਾਂ ਜੀ ਮੇਨ ਰੋਡ ਹੈ ਇਹ ਸਾਨੂੰ 12 ਮੰਗਾ ਤੋਂ ਅੱਗੇ ਕਿੱਧਰ ਨੂੰ ਜੋੜਦਾ ਵੇ ਆਸ ਪਾਸੇ ਨੂੰ? ਇਹ ਅੱਗੇ ਕੋਟ ਨਾਨੇ ਨੂੰ ਜਾਂਦਾ ਹੈ। ਅੱਛਾ 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 ਕੋਟ ਨਾਨਾ ਠੀਕ ਹੈ। ਔਰ ਇਹ ਸਕੂਲ ਇਹ ਬਾਰੇ ਕਈ ਉਹ ਬਜ਼ੁਰਗ ਜਿਹੜੇ ਇੱਥੇ ਜਿਨ੍ਹਾਂ ਨੇ ਪ੍ਰਾਇਮਰੀ ਕੀਤੀ ਹੈ ਜਾਂ 12 ਮੰਗਾ ਦੇ ਰਹਿਣ ਵਾਲੇ ਸਨ, ਸਪੈਸ਼ਲੀ ਹਿੰਦੂ ਮਿਨਹਾਸ ਰਾਜਪੂਤ, ਉਹਨਾਂ ਨੂੰ ਯਾਦ ਆ ਜਾਏਗਾ ਕਿ ਭਾਈ ਉਹੀ ਸਕੂਲ ਹੈ। ਜਾਂ ਫਿਰ ਆ ਪੁਰਾਣਾ ਬੋਰਡ ਦਾ ਰੁੱਖ ਹੈ, ਇੱਕ ਪੁਰਾਣੀ ਨਿਸ਼ਾਨੀ ਹੈ ਉਸ ਵਕਤ ਦੀ ਜਿਹੜੀ ਝਲਕ ਹੈ ਉਹ ਸਾਨੂੰ ਨਜ਼ਰ ਆ ਰਹੀ ਹੈ। ਕਰਾੜੀ ਕੁਮੇਲਾ ਜਿਹੜਾ ਹਾਂਜੀ। ਇੱਥੇ ਹੁੰਦੀ ਸੀ। ਕਰਾੜਾ ਹਾਂ 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 ਹਾਂਜੀ, ਅੱਛਾ ਕਰਾੜਾ ਅੱਛਾ ਇਸ ਅੱਛਾ ਜਗ੍ਹਾ ਹੁੰਦੀ ਸੀ ਇਹ। ਠੀਕ ਹੈ ਠੀਕ। ਇਹ ਬਿਲਕੁਲ ਪ੍ਰਾਇਮਰੀ ਸਕੂਲ ਦੇ ਸਾਹਮਣੇ ਜਿਹੜਾ ਬੋਰਡ ਹੈ ਹਾਈ ਸਕੂਲ ਦਾ ਹੈ। ਹਾਂਜੀ, ਪਾਕਿਸਤਾਨ ਬਣਨ ਤੋਂ ਪਹਿਲੇ ਹੀ ਹਾਈ ਸਕੂਲ ਸੀ। ਹਾਈ ਸਕੂਲ ਇੱਕ ਕਦੀਮ ਤਰੀਨ ਸਕੂਲ ਹੈ। ਇੱਕ ਹਾਂ। ਜਿਹੜਾ ਨਾ ਉਹ ਕੰਜਰੂਰ ਦਾ ਸਕੂਲ, ਹਾਂ ਉਹ ਸੀ ਹਿੰਦੂ ਕਮਿਊਨਿਟੀ ਦਾ, ਤੇ ਇਹ ਬਾਰੇ ਮੰਗੇ ਦਾ ਸਕੂਲ, ਇਹ ਪ੍ਰਾਈਵੇਟ ਸਕੂਲ ਸੀ। ਠੀਕ। ਇਹ ਆਪਣਾ ਡੀਏਵੀ ਡੀ ਸ਼ਾਇਦ ਮੈਨੂੰ ਇਹ ਪੁਰਾਣੇ ਨਾਂ ਦਾ ਨਹੀਂ ਲੱਗਦਾ। ਅੱਛਾ ਅੱਛਾ ਠੀਕ। ਲੋ ਜੀ ਇਹ ਪੁਰਾਣਾ ਇਹ ਰੁੱਖ। 12 ਮੰਗਾ ਜਿਹੜਾ ਜੇ ਲੱਖਾਂ ਨਹੀਂ ਕੀ ਹਜ਼ਾਰਾਂ ਨਹੀਂ ਲੱਖਾਂ ਦੀ ਤਾਦਾਦ ਵਿੱਚ ਇੱਥੇ ਜਿਹੜਾ ਨਾ ਅੰਬਾਂ ਦੇ ਦਰਖਤ ਸਨ, ਬਾਗ ਅੱਛਾ ਅੱਗੇ ਨਾਲ ਇਹਦੇ ਪੂਰਾ ਡੱਲਾ ਆ। ਹਾਂ ਉਹ ਕਾਲੂ ਜੱਟਾਂ ਦਾ ਪਿੰਡ ਹੈ, ਹੋਰ ਕੋਟਲਾ ਕਾਲੂਆਂ। ਇਹ ਸਾਰੇ ਪਿੰਡ ਜਿਹੜੇ ਨੇ ਨਾ ਅੰਬਾਂ ਦੇ ਇੰਨੇ ਪਿਆਰੇ ਦਰਖਤ ਸਨ, ਇਹਨਾਂ 'ਚ ਪਿੰਡ ਨਜ਼ਰ ਨਹੀਂ ਸੀ ਆਉਂਦੇ 100 ਮੀਟਰ ਤੋਂ। ਅੱਛਾ ਸਮਝੋ ਨਾ, ਪਿੰਡ ਦੇ ਵਿੱਚ ਵੜਿਆਂ ਜਿਹੜਾ ਨਾ ਲੱਗੇ ਹੁੰਦੇ ਸਨ ਪਿੰਡ। ਠੀਕ ਠੀਕ। ਹੈ ਜੀ ਉਹ ਪੁਰਾਣਾ ਤਲਾਬ। ਔਰ ਇੱਥੇ ਕਰਕੇ ਉਹਨਾਂ ਨੇ ਦੱਸਿਆ ਜਿਹੜੀ ਜਗ੍ਹਾ ਵੀ ਇੱਥੇ ਮੰਦਿਰ ਸੀ, ਤੇ ਇਹ ਉਹ ਸਾਰਾ ਹਿੱਸਾ ਨਾ ਜਿਹੜਾ ਜਿੰਨਾ ਵੀ ਮਤਲਬ ਇੱਥੇ ਬੂਟੀ ਸਾਰੀ ਉੱਗੀ ਪਈ ਹੈ, ਇਹ ਸਾਰਾ ਤਲਾਬ ਸੀ। ਪੱਕਾ ਇੱਥੇ ਆਪਣਾ- ਸੀਮੈਂਟਡ, ਹਾਂ ਗਹਿਰਾਈ ਤੱਕ ਮੁਕੰਮਲ ਪੱਕਾ ਸੀ ਇਹ। ਥੱਲੇ ਫਰਸ਼ ਸਟੈਪ ਜਿਹੜਾ ਬਣੇ ਜੀ ਸਨ, ਉਹ ਵੀ ਪੱਕਾ ਸੀ। ਸਟੈਪ ਵੀ ਬਣੇ ਸਨ 15 ਸਾਰੇ। 16 12 13 ਸਟੈਪ ਮੈਂ ਖੁਦ ਵੇਖੇ ਨੇ। ਅੱਛਾ ਇੱਥੇ ਮੰਦਿਰ ਸੀ ਬਹੁਤ ਪਿਆਰਾ, ਬਹੁਤ ਖੂਬਸੂਰਤ। ਠੀਕ ਹੈ। ਤੇ ਇਹ ਜੀ ਇੱਧਰਲੇ ਬੰਨੇ ਨਾ ਇਹ ਰਿਹਾ ਜੀ ਆਪਣਾ ਸਾਰਾ ਕਸਬਾ 12 ਮੰਗਾ। ਠੀਕ ਹੈ ਜੀ। ਅੱਜ ਇੱਥੇ ਮੇਲਾ ਵੀ ਹੈ, ਅਸੀਂ ਉਹਦੀਆਂ ਵੀ ਕੁਝ ਝਲਕੀਆਂ ਤੁਹਾਨੂੰ ਦਿਖਾਉਂਦੇ ਹਾਂ ਔਰ ਪੁੱਛਨੇ ਇੱਥੋਂ ਦੇ ਬਜ਼ੁਰਗਾਂ ਤੋਂ ਕਿ ਬਈ ਮੇਲਾ ਜਿਨ੍ਹਾਂ ਬਜ਼ੁਰਗਾਂ ਦੇ ਨਾਂ ਹੈ ਉਹ ਕੌਣ ਸਨ। ਅੱਛਾ ਬਾਬਾ ਜੀ ਅਸਲਾਮ ਵਾਲੇਕਮ। ਵਾਲੇਕੁਮ ਸਲਾਮ। ਕੀ ਨਾਮ ਬਾਬਾ ਜੀ ਆਪਣਾ? ਮੇਰਾ ਨਾਮ ਹੁਸੈਨ ਜੀ। ਮੁਹੰਮਦ ਹੁਸੈਨ। ਤੇ ਤੁਹਾਡੇ ਵਾਲਦ ਸਾਹਿਬ ਦਾ ਨਾਮ? ਨੂਰਦੀਨ ਉਰਫ ਮਾਲੀ। ਮਾਲੀ। ਹਾਂਜੀ। ਅੱਛਾ, ਮਾਲੀ ਇਹਨਾਂ ਨੂੰ ਕਿਉਂ ਕਹਿੰਦੇ ਸਨ? ਉਹ ਤਗੜਾ ਸੀ ਤੁਹਾਡੇ ਅੱਛਾ 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 ਠੀਕ ਹੈ। ਤੇ ਬਾਬੇ ਦਾ ਨਾਮ ਕੀ ਸੀ ਦਾਦੇ ਦਾ? ਦਾਦਾ ਕਰੀਮ ਬਖਸ਼। ਕਰੀਮ ਬਖਸ਼। ਲੋ ਜੀ ਬਾਬੇ ਕਰੀਮ ਬਖਸ਼ ਦਾ ਪੋਤਰਾ ਬਾਬਾ ਮੁਹੰਮਦ ਹੁਸੈਨ। ਹਾਂਜੀ ਠੀਕ ਹੈ। ਬਾਬਾ ਜੀ ਤੁਸੀਂ ਬੈਠੇ ਹੋ 12 ਮੰਗਾ, ਹਾਂਜੀ ਇੱਥੋਂ ਦੇ ਜੱਦੀ ਰਹਿਣ ਵਾਲੇ ਹੋ? ਹਾਂਜੀ। ਲੋਕਲ? ਲੋਕਲ। ਪਿਓ ਦਾਦੇ ਇੱਥੇ ਹੀ ਜੰਮੇ ਇੱਥੇ ਪਲੇ, ਰਹੇ। ਅੱਗੂ ਤੁਸੀਂ ਵੀ ਇੱਥੇ ਹੀ ਹੋ ਸਾਂਭੇ? ਹਾਂ। ਠੀਕ ਹੈ।
12 ਮੰਗਾ ਮੈਨੂੰ ਇਹ ਦੱਸੋ, ਜਿਸ ਤਰ੍ਹਾਂ ਮੈਂ ਫੋਨ ਤੇ ਪੁੱਛਣਾ ਖਾਂ ਹੋਰਾਂ ਨੂੰ ਕਿ ਆਇਆ ਕੋਈ ਬਾਬਾ ਸੀ ਮੰਗਾ ਜਿਹਦੇ ਨਾਂ ਤੇ ਪਿੰਡ ਹੈ, ਦੱਸੋ ਹਾਂ 12 ਮੰਗਾ ਦੀ ਵਜ੍ਹਾ ਤਸਮੀਆਂ। 12 ਮੰਗਾ ਹੈ ਨਾ ਜਿਹੜਾ, ਹਾਂ ਉਹਨੂੰ ਗਵਰਨਮੈਂਟ ਦੀ ਤਰਫੋਂ ਇਹ ਇਨਾਮ ਮਿਲਿਆ ਹੈ, ਅੱਛਾ ਜਗੀਰ ਮਿਲੀ। ਅੱਛਾ ਇੱਥੇ ਪਹਿਲੇ ਮੁਸਲਮਾਨ ਆਏ ਸੀ, ਅੱਛਾ ਠੀਕ ਹੈ ਗੁੱਜਰ, ਠੀਕ, ਉਹਨਾਂ ਨੂੰ ਮਾਰ ਕੁੱਟ ਕੇ ਕੋਲਿਆ ਤੇ ਉਹਦਾ ਘੋੜਾ ਦੜਾਇਆ ਨਾ, ਠੀਕ ਹੈ ਜਿੱਥੇ ਦਾ ਘੋੜਾ ਦੌੜਿਆ ਉਨੀ ਦਾ ਕਿ ਉਹਦਾ ਲਕੀਰ ਹੋ ਗਈ। ਬਿਲਕੁਲ ਠੀਕ ਹੈ। ਮੁਸਲਮਾਨਾਂ ਮਾਰਿਆ ਕੁੱਟਿਆ ਤੇ ਕੁੱਟ ਕੇ ਤੇ ਉਹਦਾ ਕੱਢ ਦਿੱਤਾ, ਇੱਕ ਘਰ ਬਚਿਆ, ਹੂੰ ਉਹ ਚਾਦਰ ਦੀ ਬਰੋਟੀ ਹੈ ਬੈਠਾ ਦਾ। ਅੱਛਾ ਠੀਕ ਹੈ। ਹਾਂ ਠੀਕ ਉਹਨੂੰ ਹੈ। ਵੇਖਿਆ ਜਾ ਕੇ। ਹੂੰ ਬਿੱਸੋ ਬਿੱਸੋ ਹਾਂਜੀ। ਉਹ ਕੌਣ ਸੀ? ਇਹ ਹਿੰਦੂ ਹੀ ਉਹ ਇਹ ਮੰਗੇ ਦਾ ਪਿਓ ਸੀ ਬਿੱਸੋ? ਪੁੱਤਰ, ਪੁੱਤਰ ਸੀ ਮੰਗੇ ਦਾ। ਮੰਗੇ ਦਾ ਪੁੱਤਰ ਹੈ। ਅੱਛਾ ਠੀਕ ਹੈ। ਤੇ 12 ਮੰਗਾ ਨੂੰ ਕਿਉਂ ਕਿਹਾ ਗਿਆ? 12 ਪਤਨੀਆਂ ਸਨ? ਉਹਦੇ 12 ਪੁੱਤਰ ਹੀ, ਇਸ ਵਾਸਤੇ 12 ਮੰਗਾ ਖਵਾਇਆ ਗਿਆ। ਵਾਹ 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 ਮੰਗੇ ਠੀਕ ਦੇ। ਹੈ, ਹਾਂ ਠੀਕ। 12 ਮੰਗਾ, ਅੱਛਾ ਤੇ ਮੰਗੇ ਦੇ 12 ਪੁੱਤਰ ਹੈ। ਠੀਕ ਹੈ। ਬਾਬੇ ਮੰਗੇ ਦੇ 12 ਪੁੱਤਰ ਸਨ ਤੇ 12 ਦੇ 12 ਹੀ ਹਿੰਦੂ ਰਾਜਪੂਤ ਮਿਨਾਸ ਹਾਂ ਮਿਨਾਸ ਸਨ। ਉਹਨਾਂ ਨੇ ਫਿਰ ਆਪਣੇ ਆਪਣੇ ਨਾਂ ਦੇ ਪਿੰਡ ਵਸੇ ਉਹਨਾਂ ਪਿੰਡ ਨੇ। ਵੱਖਰਾ, ਬਿੱਸੋ ਬਜ਼ੁਰਗ ਵੱਖਰਾ, ਅੱਛਾ ਬਿੱਸੋ ਵੱਖਰੀ, ਵਿੱਚ ਉਹਨੇ ਲੈਣਾ ਅੱਛਾ ਠੀਕ ਹੈ। ਸਾਡੇ। ਠੀਕ ਠੀਕ ਹੈ। ਹੈ। ਬਾਕੀ ਵੀ ਗਿਣੋ ਫਿਰ ਕਿ ਜਰਪਾਲ, ਹਾਂਜੀ ਕੜਕਾਲ, ਹਾਂ ਦਰਿਆ, ਠੀਕ ਹੈ ਨੰਗਲ, ਜੀ। ਪਿੰਡੀ, ਹੂੰ 2 ਪਿੰਡੀਆਂ, ਨੰਗਲੀ, ਹਾਂਜੀ ਕਲਾਂ, ਹਾਂਜੀ। ਖੁਰਦ ਦੋਏ। ਹਾਂ ਤੇ ਫਿਰ ਝਗੜਾ, ਹੂੰ ਦੋ ਨਵਲ ਦੇ ਕਹਿੰਦੇ ਚਿੜੀ, ਚੱਕ ਅੱਛਾ ਤੇ ਜਿੰਦਾ। ਅੱਛਾ ਜੀ। ਇਹ ਬੇਔਲਾਦ ਸਨ। ਬੇਵਲਾਦ ਸਨ ਠੀਕ ਹੈ। 10 ਪੁੱਤਰਾਂ ਦੀ ਨਸਲ ਚੱਲੀ ਅੱਗੇ ਹਾਂ, ਦੋ ਤੇ ਦੋ 2 ਬੇਔਲਾਦ। ਜਿਹੜੇ ਨੇ ਨਾ ਬੇਔਲਾਦ ਸਨ। ਬੇਔਲਾਦ। ਠੀਕ 12 ਮੰਗਾ ਆਂਦੇ ਨੇ ਪੁਰਾਣੇ ਬਜ਼ੁਰਗ ਗੱਲਾਂ ਉਧਰੋਂ ਜਿਹੜੇ ਤੁਰ ਗਏ ਨੇ ਇਧਰੋਂ ਹਿੰਦੂ ਲੋਕ ਉਧਰ ਵੀ ਇੰਟਰਵਿਊ ਹੋਏ ਨੇ ਨਾ, ਹਾਂ। ਆਂਦੇ ਨੇ ਜੀ ਬੜਾ ਕਸਬਾ ਸੀ ਇੱਥੇ, ਬਾਜ਼ਾਰ ਸੀ ਬਹੁਤ ਤਗੜਾ। ਬੜਾ ਕਸਬਾ ਹੈ। ਅੱਛਾ ਕਿੰਨੇ ਪਿੰਡ ਪੈਂਦੇ ਸਨ ਇਹਨੂੰ ਭਲਾ? ਸਾਰੇ ਪਿੰਡ ਲੱਗਦੇ ਹੀ ਆ, ਅੱਛਾ ਬੌਲੀ ਚੱਕ ਤੱਕ, ਅੱਛਾ ਜੀ। ਉਧਰੋਂ ਚੱਕ ਤੱਕ, ਅੱਛਾ ਚੱਕਾਂ ਤੱਕ, ਠੀਕ ਹੈ ਠੀਕ ਹੈ। ਚੱਕ ਤੱਕ, ਜਿਹੜੇ ਮਸ਼ਹੂਰ ਉਧਰੋਂ ਇਧਰ ਹੂੰ ਛੰਨੀਆਂ, ਹਾਂਜੀ ਜਰਨੀਆਂ, ਹੂੰ ਸਾਰੇ ਪਿੰਡ ਭੇਖੋ ਚੱਕ, ਅੱਛਾ ਬੜੇ ਪਿੰਡ ਲੱਗਦੇ ਆ, ਬਜਨਾ ਕੋਟ, ਹਾਂ ਸਾਰੇ ਪਿੰਡ ਹੀ ਲੱਗਦੇ ਸੀ। ਵਾਹ ਸੌਦਾ ਜੀ। ਇਧਰ ਸਰਫ ਲੈਣ ਪਿੰਡ ਆਉਂਦੇ। ਉਜੜ ਗਏ ਨੇ, ਬਸਾਓ ਕੋਟ, ਛੰਨੀਆਂ। ਹੂੰ ਠੀਕ ਹੈ, ਠੀਕ ਹੈ। ਤੇ ਬਾਬਾ ਜੀ ਆਪਣਾ ਜਿਹੜੇ ਇੱਥੇ ਵੱਡੇ ਦੁਕਾਨਦਾਰ ਸਨ, ਹਾਂਜੀ। ਹਿੰਦੂ ਖੱਤਰੀਆਂ ਚੋਂ, ਰਾਜਪੂਤਾਂ ਚੋਂ, ਹਾਂ। ਮੁਸਲਮਾਨਾਂ ਚੋਂ, ਕਿਹੜੇ ਕਿਹੜੇ ਬੰਦੇ ਸਨ ਮੋਟੇ ਮੋਟੇ ਨਾਮ? ਸ਼ੇਖ ਅੱਛਾ ਰਾਜਦੀਨ, ਠੀਕ ਹੈ। ਬਾਬਾ ਸ਼ੇਖ ਸਰਾਜਦੀਨ, ਹਾਂ ਠੀਕ ਇਹ ਹੈ। ਇਹਦੀ- ਉਹਦੀ ਦੁਕਾਨ ਸੀ। ਇਹਦੀ ਦੁਕਾਨ ਸੀ ਮਨਿਆਰੀ ਦੀ, ਅੱਛਾ ਠੀਕ ਹੈ। ਵੱਡੀ ਦੁਕਾਨ ਸੀ। ਅੱਛਾ ਜੀ। ਫਿਰ ਇਹਦਾ ਦਮਾਦ ਸੀ ਲਤੀਫ, ਅੱਛਾ ਜੀ। ਉਹਦੀ ਦੁਕਾਨ ਸੀ ਕੱਪੜੇ ਦੀ। ਵਾਹ ਠੀਕ ਹੈ। ਹਾਂ ਠੀਕ ਹੈ। ਤੇ ਖੱਤਰੀਆਂ ਦੀ ਖੱਤਰੀਆਂ- ਜ਼ਰਾ ਚੇਤਾ ਕਰੋ। ਖਦਰੇ ਦੇ ਸ਼ਰਾਫੇ ਦੀ ਦੁਕਾਨ ਹੈ ਪੂਰਨ ਦੀ। ਠੀਕ ਅੱਛਾ ਹੈ। ਠੀਕ ਹੈ। ਬਜਾਜੀ ਦੀਆਂ ਦੁਕਾਨਾਂ। ਦਾਲਾ ਵੀ ਸਾਹ ਬਲੌਡੀ ਕਰਦਾ ਹੈ। ਅੱਛਾ ਹਾਂ ਲੈਣ ਦੇਣ ਉਹਦਾ ਵੀ ਹੈ। ਜੀ ਜੀ ਜੀ, ਸੂਤ ਤੇ ਪੈਸੇ ਦਿੰਦਾ। ਹਾਂ। ਹਾਂ ਅੱਛਾ ਫਿਰ ਭੋਡੂ ਵੀ, ਅੱਛਾ। ਫਿਰ ਰਾਮਾ ਵੀ, ਅੱਛਾ। ਇੱਥੇ ਦੇ ਭਰਾ ਦੇ। ਇਹ ਤਿੰਨੇ ਚਾਰੇ ਭਰਾ ਸਨ ਇਹਨਾਂ ਦਾ ਘਰ ਤੇ ਸਾਰੇ ਹੀ ਆਪਣਾ ਸ਼ਾਹ ਬਲੋਟੀ ਕਰਦੇ। ਹਾਂ ਅੱਛਾ ਅੱਛਾ। ਤੇ ਬਾਬਾ ਪਰਚੂਨ ਦੀ ਦੁਕਾਨ ਕੀਤੀ ਸੀ ਵੱਡੀ, ਪਰਚੂਨ ਦੀ ਕਰਿਆਨਾ ਦੀ ਕਰੂਨਾ। ਦੁਕਾਨ ਹਾਂ ਗੁਲਾਮ ਅਹਿਮਦ ਸ਼ੇਖ ਦੀ। ਗੁਲਾਮ ਮੁਹੰਮਦ ਸ਼ੇਖ। ਹਿੰਦੂ ਖੱਤਰੀ ਜਿਹੜੇ ਨੇ ਉਹਨਾਂ ਦੀ। ਅੱਛਾ ਹਾਂ ਉਹਨਾਂ ਵਿੱਚ ਵੀ ਆਏ ਸਨ ਕੋਈ? ਉਹਨਾਂ ਦੇ ਵੀ ਹੈ ਅੱਛਾ ਉਹ ਕਿਹੜੇ ਸਨ? ਮਨੋਹਰ ਲਾਲ। ਵਾਹ ਮਨੋਹਰ ਲਾਲ ਠੀਕ ਹੈ। ਹਾਂ ਮਨੋਹਰ ਲਾਲ। ਇਹ ਬਜਾਜੀ ਦੀ ਦੁਕਾਨ ਸੀ ਇਹਨਾਂ ਦੀ। ਕਰਿਆਨੇ। ਪਰਚੂਨ ਦੀ ਕੋਕ ਦੀ ਦੁਕਾਨ ਹੈ। ਬਿਲਕੁਲ ਪਰਚੂਨ ਠੀਕ ਦੀ। ਹੈ, ਬਿਲਕੁਲ ਠੀਕ ਹੈ। ਲੱਦੀ ਸੋਰੀ ਸ਼ਰਾਬ ਦੀ ਦੁਕਾਨ ਹੈ, ਠੇਕਾ ਅੱਛਾ ਉਹ ਵੀ ਆਇਆ ਸੀ। ਉਹ ਵੀ ਹੈ। ਠੀਕ ਹੈ। ਸ਼ਰਾਬ ਦਾ ਠੇਕਾ। ਹਾਂਜੀ ਉਸ ਵੇਲੇ ਮਨਾ ਮਨਾਈ ਨਹੀਂ ਸੀ ਇੰਨੀ ਨਹੀਂ ਸਰਿਆਂ ਕੋਈ ਵੀ? ਮਨਾ ਨਹੀਂ ਧਿਆਨ ਇੱਕ ਜੱਟ ਨੂੰ ਪਿੰਡੇ ਨਹੀਂ ਪਰਮਿਟ ਅੱਛਾ। ਲੋਟ ਬੋਲ ਹੋਏ ਦੇ ਹੁੰਦੇ ਸੀ। ਹਾਂ। ਇਹਦੇ ਪੱਗ ਉਧਰ ਗਏ ਕਿਤੇ ਉਧਰ ਕਿ ਥੱਲੇ ਕੋਤੇ। ਇਹ ਅੱਛਾ। ਇਹਦੀ ਦੁਕਾਨ ਤੇ ਕਿਹੜੇ ਕਿਹੜੇ ਪਿੰਡ ਦੇ ਮਨਾਸ ਰਾਜਪੂਤ ਬਹੁਤੇ ਆਂਦੇ ਸਨ। ਇਹ ਸ਼ਰਾਬ ਸਿੱਖ ਦਾਦਾ ਦੇ ਸਿੱਖ ਜ਼ਿਆਦਾ। ਸਿੱਖ ਜਿਹੜੇ ਨੇ ਡੱਲੇ ਬੁੱਢੇ। ਡੱਲੇ ਦੂਈ ਬੁੱਢੇ। ਜਾ ਕੇ ਅੱਛਾ। ਦੂਈ ਜਾ ਕੇ ਤੇ ਆਏ। ਅੱਛਾ ਅੰਗਰੇਜ਼ਾਂ ਵੱਲੋਂ ਪਰਮਿਸ਼ਨ ਹੈ ਸੀ ਠੇਕਾ ਠੁਕਾ ਕਾਨੂੰਨੀ। ਉਹਦਾ? ਨਹੀਂ ਆਹੋ ਕਾਨੂੰਨੀ। ਠੇਕਾ ਜਿਹਦੇ ਪਰਮਟ ਸੀ ਇਹ। ਅੱਛਾ ਉਹਦਾ ਕੋਈ ਦਿੰਦੇ ਹੋਣਗੇ ਕੋਈ ਟੈਕਸ ਟੂਕਸ ਹਾਂਜੀ, ਬੰਦਾ ਹਾਂਜੀ, ਹਨਾ? ਹਾਂ, ਉਹ ਠੇਕਾ ਕਿਹਦਾ ਸੀ ਦੁਬਾਰਾ ਜ਼ਰਾ ਦੱਸਿਓ। 200 ਦਾ ਦਿਸੋ ਖੱਤਰੀ ਸੀ ਇਹ। ਖੱਤਰੀ ਸੀ ਜਾਂ ਰਾਜਪੂਤਾਂ ਚ ਸੀ? ਖੱਤਰੀ ਖੱਤਰੀ ਸੀ। ਦਿਸੋ ਰਾਜਪੂਤ ਖੱਤਰੀ ਦਾ ਖੱਤਰੀ। ਠੇਕਾ ਸੀ। ਪਹਿਲਾਂ ਯਾਦ ਨਹੀਂ। ਹਾਂ। ਮਾਸ਼ੇਆਂ ਦੇ ਕਿੰਨੇ ਘਰ ਸਨ? ਮਾਜਨ ਬਲੇ ਦੇ ਘਰ ਹੈ। ਚੇਤਾ ਕਰੋ ਜ਼ਰਾ ਕੁਝ ਇਹਨਾਂ ਦਾ ਨਾਂ ਯਾਦ ਆਵੇ। ਮਿੰਦਰ, ਅੱਛਾ
ਠੀਕ ਹੈ ਫਿਰ ਹੰਸਰਾਜ, ਹਾਂ ਠੀਕ ਹੈ ਫਿਰ ਪੂਰਨ, ਹਾਂ ਠੀਕ ਹੈ। ਇਹ ਕੀ ਕੰਮ ਕਰਦੇ ਹੁੰਦੇ ਸਨ ਪਿੰਡ ਦਾ? ਗੂੜਾ ਕਾੜਾ ਸੁੱਟਦੇ ਨੇ, ਗੋਹਾ ਪੱਥਰ ਡੇਰਿਆਂ ਡੱਲਿਆਂ ਹੂੰ। ਠੀਕ ਹੈ। ਤੇ ਘੁਮਿਆਰਾਂ ਦੇ ਘਰ ਵੀ ਆਏ ਸਨ? ਘਰਾਂ ਦੇ ਘਰ ਵੀ ਆਏ, ਉਹ ਵੀ ਬਿਸਮਿਲ੍ਲਾ ਕਰੋ ਜ਼ਰਾ, ਕੁਝ ਚੇਤਾ ਕਰੋ। ਉਹਦਾ ਨਾਂ ਨੀ ਯਾਦ। ਬਿਲਕੁਲ ਠੀਕ ਹੈ। ਹਾਂ ਤੇ ਬਾਬਾ ਪੁਰਾਣੇ ਵਕਤਾਂ 'ਚ ਨਾ ਆਂਦੇ ਸਨ ਮਾਸ਼ਕੀ ਘਰਾਂ 'ਚ ਪਾਣੀ ਦਿੰਦਾ ਸੀ, ਉਹ ਆਪਣਾ ਰੱਖਿਆ ਹੁੰਦਾ ਜਿਹੜਾ ਪਾਣੀ ਛਾਣੀ ਭਰਨ ਵਾਸਤੇ। ਮਾਜ ਖੂਹ ਕੇ ਤੋਂ ਪਾਣੀ- ਘਰਾਂ 'ਚ ਪਾਣੀ ਨਹੀਂ ਦਿੰਦਾ, ਹਾਂ ਜੀ ਉਹ ਮੇਰੇ ਬਾਹਰ ਪਾਣੀ ਜਦੋਂ ਵਾਢੀਆਂ ਹੁੰਦੀਆਂ ਉਦੋਂ ਪਾਣੀ ਪਹੁੰਚਾਉਂਦਾ ਹੈ। ਅੱਛਾ ਠੀਕ ਹੈ, ਜ਼ਿਮੀਂਦਾਰਾਂ ਦੇ ਜਿਹੜੇ ਰਾਸ਼ਨ ਪਾਣੀ ਉਹਨਾਂ ਪਹੁੰਚਾਉਣਾ। ਠੀਕ ਅੱਛਾ ਹੈ। ਉਹ ਕਿੰਨੇ ਸਨ ਮਾਸ਼ਕੀ? ਕੌਣ, ਹਿੰਦੂ ਸਨ ਮੁਸਲਮਾਨ ਸਨ? ਹਿੰਦੂ ਹੀ ਮੁਸਲਮਾਨ, ਝੀਰ ਚੂਰ ਆ ਦਿੰਦੇ ਉਹਨੂੰ। ਚੂਰਾਂ ਦੇ ਕਿੰਨੇ ਘਰ ਝੀਰ। ਸਨ ਪਿੰਡ 'ਚ? ਝੂਰਾਂ ਦੇ ਕੋਲ 2 ਘਰ ਹੈ। ਉਹਨਾਂ ਦਾ ਕੋਈ ਨਾਂ ਸਾਨੂੰ ਦੱਸੋ। ਕੇਸਰ, ਬਹੁਤ ਯਾਦ ਹੈ ਕੇਸਰ। ਤੁਹਾਨੂੰ? ਕੇਸਰ ਝੀਰ ਕੇਸਰ, ਵਾਹ ਜੀ ਬਿਲਕੁਲ ਵਾਹ। ਠੀਕ ਹੈ, ਠੀਕ ਹੈ। ਸਿਆਣਾ ਸੀ, ਜਵਾਨ ਸੀ ਜਾਂ ਬੁੱਢਾ ਸੀ? ਜਵਾਨ ਸੀ ਸਾਡੇ ਨਾਲ ਲਿਖਾ ਹੋਇਆ ਇਹ ਪਾਣੀ ਬਾਹਰ ਪੈਲੀਆਂ 'ਚ ਮਾਰੇ ਖੜਾ। ਬੈਂਗੀ ਹੁੰਦੀ ਸੀ, ਠੀਕ, ਹਾਂ, ਹਾਂ, ਮਸ਼ਕ ਹਾਂ, ਮਸ਼ਕ ਮਸ਼ਕ ਨਹੀਂ ਨਹੀਂ ਬੈਂਗੀ ਬੈਂਗੀ ਠੀਕ ਹੈ, ਠੀਕ ਰੰਗੀ ਹੈ। ਤੇ ਮਸ਼ਕ ਦਾ ਫਰਕ ਹੈ। ਹਾਂਜੀ ਠੀਕ ਹਾਂਜੀ ਹੈ। ਰੰਗ ਜਿਹੜੇ ਘੜੇ ਉਧਰ ਵੀ ਪਾ ਕੇ ਚੱਲੇ। ਅੱਛਾ ਅੱਛਾ, ਉਹ ਡੰਡਾ। ਲੰਮਾ ਜਿਹਾ ਬਾਂਸ ਦਾ ਡੰਡਾ ਤੇ ਦੋ ਹਾਂ। ਲਟਕਾਏ ਦੇ, ਇੱਕ ਅੱਗੇ ਇੱਕ ਪਿੱਛੇ। ਹਾਂ। ਉਹਦਾ ਨਾਮ ਵੈਂਗੀ ਸੀ। ਰੰਗੀ ਵਾਹ ਵਾਹ, ਚਲੋ ਇਹ ਵੀ ਸਾਨੂੰ ਇਹ ਪਤਾ ਚੱਲਿਆ। ਹੁਣ ਸਹੀ ਆਓ ਹੈ। ਜ਼ਰਾ ਹਕੀਮਾਂ ਵੱਲ। ਹਾਂ ਹਾਂ ਤੇ ਇੱਥੇ ਹੁੰਦੇ ਜਿਹੜੇ ਹਿੰਦੂ ਕਿੰਨੇ ਹਕੀਮ ਸਨ ਮਸ਼ਹੂਰ? ਮਸ਼ਹੂਰ ਡਾਕਟਰ ਸ਼ਿਵ ਲਾਲ ਹੀ ਮਸ਼ਹੂਰ। ਡਾਕਟਰ ਸ਼ਿਵ ਲਾਲ ਮਸ਼ਹੂਰ ਬੰਦਾ ਸੀ ਜੀ, 12 ਮੰਗਾ ਦੇ ਵਿੱਚ। ਉਹ ਅੱਛਾ ਖੱਤਰੀ ਸੀ ਜਾਂ ਜੱਟ ਸੀ ਜਾਂ? ਖੱਤਰੀ, ਖੱਤਰੀ। ਬਿਲਕੁਲ ਠੀਕ ਹੈ। ਬਹੁਤ ਕਾਬਲ ਬੰਦਾ। ਹੋਰ ਕਿਹੜਾ ਸੀ ਹਕੀਮ? ਹਕੀਮ ਬਰਕਤ ਹਕੀਮ ਉਹ ਇਹ ਮੁਸਲਮਾਨਾਂ ਮੁਸਲਮਾਨ ਸੀ। ਬਰਾਦਰੀ ਅਨਸਾਰੀ ਹੈ ਦੀ। ਇਨਸਾਰੀ। ਅੱਛਾ ਦੋਵਾਂ ਚੋਂ ਬਹੁਤਾ ਜਿਹੜਾ ਰੌਲਾ ਕਿਦਾ ਸੀ ਕਿ ਵੀ ਇਹ ਬਹੁਤ ਤਗੜਾ ਹਕੀਮ ਹੈ, ਕਾਮਯਾਬ? ਸਿਆਣਾ। ਉਹ ਹਕੀਮ ਜੀ ਵੱਧ ਹੀ, ਡਾਕਟਰ ਸ਼ਿਵ ਲਾਲ ਜੀ ਆਪਣੀ ਹਕੀਮੀ ਜੀ ਵੱਧ ਹੀ। ਠੀਕ ਯਾਨੀ ਹੈ। ਆਪਣੇ ਆਪਣੀ ਕਲਾ ਆਹ ਚ ਫਨ ਦੇਖੋ। ਚ ਸਾਰੇ ਪਰ। ਹਾਂ ਆ ਦੇਖੋ ਵਜੇ ਦਾ ਹਾਂ ਆਹੋ ਆਹੋ ਆ ਸੀਤਾ ਦਾ ਹਾਂਜੀ ਹਾਂਜੀ। ਪੂਰੇ ਵਿੱਚੋਂ ਨਹੀਂ ਆਉਂ ਡੰਗ ਗਿਆ ਸੀ ਮੈਂ, ਓਏ ਹੋਏ ਛੋਟਾ ਹੁੰਦਾ। ਅੱਛਾ 14 ਦਿਨਾਂ ਚ 14 ਜ਼ਖਮ ਠੀਕ ਕੀਤੇ ਕਿੰਨੇ ਭਲਾ? ਡਾਕਟਰ ਸ਼ਿਵ ਲਾਲ ਨੇ। ਵਾਹ ਜੀ ਵਾਹ। 14 ਦਿਨਾਂ ਚ ਇਹ 14। ਖੂਹ ਦਾ ਜਿਹੜੇ ਡਾਕਟਰ- ਤੁੱਕੇ ਹੁੰਦੇ ਨੇ ਉਹਦੇ 'ਚ ਫਸ ਗਏ ਤੁਸੀਂ? ਹਾਂਜੀ ਆ ਦੇਖੋ ਆ ਨਿਸ਼ਾਨ ਹੈ। ਆ ਲੈ ਤੁਸੀਂ ਵਾਹ ਹੈ ਹਾਂਜੀ ਹੈ। ਹੈ ਜ਼ਖਮ ਹੈ। ਬੜਾ ਵੱਡਾ ਹੈ ਫਾਟੇ। ਨਾ? ਹਾਂਜੀ ਹੈ। ਇਹ ਜਿਹੜੀ ਉਹ ਗੋਲ ਹੁੰਦੀਆਂ ਆ ਨੇ ਉਹਦੇ ਵਿੱਚ ਚੱਕੜੀਆਂ, ਆ ਜਿਹੜੇ ਜੀ। ਵਾਪਸ ਜਿਹੜੇ ਬੂੜੀ ਹੋਏ ਡਾਕਟਰ ਸ਼ਿਵ ਲਾਲ ਨੇ ਇਲਾਜ ਕੀਤਾ ਬਜ਼ੁਰਗਾਂ ਦਾ। 14 ਦਿਨਾਂ ਚ 14 ਫੱਟ ਉਹਨਾਂ ਨੇ ਸੀਤੇ ਜਾਂ ਠੀਕ ਕੀਤੇ। ਹਾਂ 14 ਦਿਨਾਂ ਚ 14 ਜ਼ਖਮ ਵੀ ਠੀਕ ਕੀਤੇ ਉਹਨਾਂ ਨੇ। ਵਾਹ। ਕੀ ਨਾਂ ਸੀ ਉਹਨਾਂ ਇਹਦਾ ਦਾ? ਮਤਲਬ ਬਜ਼ੁਰਗਾਂ ਨੇ ਵੇਖਿਆ ਉਹਨੂੰ ਜਾਣ ਪਹਿਚਾਣ ਹੈ। ਡਾਕਟਰ ਸ਼ਿਵ ਲਾਲ। ਸ਼ਿਵ ਲਾਲ, ਡਾਕਟਰ ਕਹਿੰਦੇ ਸਨ ਜਾਂ? ਡਾਕਟਰ ਸ਼ਿਵ ਲਾਲ। ਵਾਹ ਵਾਹ, ਮਸ਼ਹੂਰ ਸੀ। ਉਹਨਾਂ ਨੂੰ ਸਲਾਮ ਕਰੋ ਐ ਜੀ। ਸੀ ਸਲਾਮ ਹੈ ਜੀ ਇਹਨਾਂ ਨੂੰ ਸਲਾਮ। ਪੈਸੇ ਦੀ ਦੁਆ ਕਿਸੇ ਕੋ ਹੈ ਨਹੀਂ ਤੇ ਨਹੀਂ ਲੈਣਾ। ਠੀਕ ਅੱਛਾ ਹੈ। ਜੇ ਕਿਸੇ ਕੋ ਹੈ ਨਹੀਂ ਤੇ ਜਾ ਪੁੜੀ ਹਾਂ ਦਵਾਈ ਆਪਣੀ ਬੀੜਾ ਨਹੀਂ ਦੇਣਾ, ਕੁੱਟ ਕੇ ਪੁੜੀ ਬਣਾ ਕੇ ਦੇਣੀ। ਠੀਕ ਹੈ। ਹਾਂ ਪੀਸ ਕੇ। ਬਹੁਤ ਕਾਬਲ ਬੰਦਾ ਹੈ। ਹੂੰ ਬਿਲਕੁਲ ਠੀਕ ਹੈ। ਅੱਲਾ ਨੇ ਸ਼ਿਫਾ ਜਿਹਨਾਂ ਨੂੰ ਦਿੱਤੀ ਹੋਵੇ ਬਸ। ਹੂੰ। ਠੀਕ। ਮਰੀਜ਼ ਦੇਖਣਾ ਹਰ ਹੱਥ ਧੋਣਾ, ਸਾਬਣ ਨਾਲ ਹੱਥ ਧੋ ਕੇ ਫਿਰ ਦੂਸਰੀ ਫਿਰ ਜਗ੍ਹਾ। ਓਏ ਅਗਲੇ। ਅੱਜ ਤੂੰ 100 ਸਾਲ ਪਿੱਛੇ ਵੇਖੋ ਕੇਅਰ। 100 ਸਾਲ ਹਾਂਜੀ 100 ਸਾਲ ਦੇ ਮੇਰੇ 100 ਸਾਲ ਦੇ ਲੱਗ ਜਾਣਗੇ। ਹਾਂਜੀ, ਹਾਂਜੀ। ਜਦੀਦ ਇਸ ਦੁਨੀਆ ਤਰ੍ਹਾਂ ਹੀ। ਵਿੱਚ ਹੁਣ ਕਰੋਨਾ ਆਇਆ ਤੇ ਤਾਂ ਹੱਥ ਧੋਤੇ ਨੇ ਡਾਕਟਰਾਂ ਨੇ, ਨਹੀਂ ਤੇ ਲੇਕਿਨ ਯਾਰ, ਉਹ ਦੇਖ ਲਓ ਡਾਕਟਰ ਕਿ ਸਾਹਿਬ- ਇੰਨਾ ਕਾਬਲ ਕਿ 100 ਸਾਲ ਪਹਿਲੇ ਅਗਲੇ ਮਰੀਜ਼ ਨੂੰ ਚੈੱਕ ਕਰਨ ਵਾਸਤੇ ਹੱਥ ਧੋਣੇ। ਬਾਬਾ ਜੀ ਜਿਹੜਾ ਹਕੀਮਾਂ ਦੀ ਗੱਲ ਹੋ ਰਹੀ ਹੈ, ਇੱਕ ਤੁਸੀਂ ਹਕੀਮ ਹੋਰ ਦੱਸਿਆ ਸੀ ਡਾਕਟਰ ਸ਼ਿਵ ਲਾਲ ਤੇ ਬਾਬੇ ਬਰਕਤ ਅਲੀ ਤੋਂ ਇਲਾਵਾ ਇੱਕ ਬੰਦਾ ਹੋਰ ਇੱਕ ਸੀ। ਹੋਰ ਦੱਸਿਆ ਸੀ ਹਾਂ। ਨਾ ਸ਼ਿਵ ਲਾਲ, ਸ਼ਿਵ ਲਾਲ ਹਾਂਜੀ ਇੱਕ ਉਹ ਸੀ ਨਾ ਹਾਂ, ਡਾਕਟਰ ਇੱਕ ਉਹ ਵੀ ਤੇ ਇੱਕ ਲਾਲ। ਬਰਕਤ ਅਲੀ ਸੀ ਹਾਂ। ਤੇ ਇੱਕ ਹੋਰ ਸੀ ਦੱਸਿਆ ਹਿੰਦੂ ਤੀਸਰਾ। ਇਹੋ ਜਿਹੇ ਨਹੀਂ ਦੱਸੇ ਸ਼ਿਵ ਲਾਲ ਦੇ ਦੋ ਹਕੀਮ ਦੱਸੇ ਤਾਂ ਹਿੰਦੂ। ਸ਼ਿਵ ਲਾਲ ਡਾਕਟਰ ਆ ਇੱਕ, ਹਾਂ ਬਰਕਤ ਅਲੀ ਦੋ। ਹੁਣ ਮੇਰੇ ਦਿਲ ਚ ਹਾਂਜੀ ਨਿਕਲ ਜਾਂਦਾ, ਕੋਈ ਗੱਲ ਨਹੀਂ, ਫਿਰ ਚੇਤਾ ਆਏਗਾ ਫਿਰ ਦੱਸਣਾ। ਅੱਛਾ ਜਿਹੜਾ ਆਪਣੇ ਪਿੰਡ ਦੇ ਵਿੱਚ ਬਹਿਣ ਖਲੋਣ ਸੀ, ਰਹਿਤਲ ਸੀ ਜਿਹੜੀ, ਰਹਿਣਾ ਸਹਿਣਾ ਉਹਨਾਂ ਲੋਕਾਂ ਨਾਲ ਵਧੀਆ ਸੀ। ਚੰਗਾ ਹੈ। ਕੋਈ ਕਿਸੇ ਕਿਸਮ ਦੀ ਕੋਈ ਲੜਾਈ ਨਹੀਂ, ਨਹੀਂ, ਝਗੜਾ, ਕੋਈ ਭਾਈ ਤੂੰ ਨਹੀਂ। ਮੁਸਲਮਾਨ ਹੈ ਮੈਂ ਹਿੰਦੂ ਹਾਂ? ਨਹੀਂ 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 ਅੱਛਾ ਅੱਛਾ ਵਧੀਆ ਸੀ ਮਤਲਬ। ਵਧੀਆ ਹੈ। ਇੱਕ ਗੱਲ ਮੈਂ ਤੁਹਾਨੂੰ ਦੱਸਾਂ, ਹਾਂ ਹੁਣ ਕੀ ਕਰਨੀ ਹੈ ਹਾਂ ਗੱਲ ਹੈ ਤੇ ਉਹ ਮੁਸਲਮਾਨਾਂ ਨੂੰ ਆਪਣੇ ਬੰਦੇ ਤੇ ਬਹਿਣ ਨਹੀਂ ਦਿੰਦੇ ਹੁੰਦੇ। ਹਾਂ ਠੀਕ ਹੈ। ਹਾਂ ਹਾਂ ਫਿਰ ਠੀਕ ਹੈ। ਸਾਡੇ ਤਾਏ ਦਾ ਠੀਕ ਅੱਛਾ ਹੈ। ਤਾਇਆ ਸਾਡਾ ਉਹਨਾਂ ਦਾ ਬਹਿੰਦਾ ਰਿਹਾ ਬਿਲਕੁਲ ਠੀਕ ਹੈ। ਤੇ ਜਾਂ ਅਸੀਂ ਇਹਨੂੰ ਮੰਜੀ ਨਾਲ ਲੱਗ ਜਾਣਾ ਜਾ ਕੇ। ਹੂੰ, ਠੀਕ ਹੈ।
ਇਹ ਹੈ ਸੀ ਰਿਵਾਜ 47 ਤੋਂ ਪਹਿਲੇ ਜਿਹੜਾ ਨਾ ਇਹ ਜ਼ਰਾ ਮਤਲਬ ਇੱਕ ਤਗੜੇ ਬੰਦੇ ਜਿਹੜੇ ਨਾ ਮਾੜਿਆਂ ਨੂੰ ਜਿਹੜਾ ਨਾ ਉਹ ਨੀਵਾਂ ਥੱਲੇ ਬਿਠਾਉਂਦੇ ਸਨ। ਉਸ ਤੋਂ ਬਾਅਦ ਬਰਤਨ ਜਿਹੜੇ ਨੇ ਛੂ ਛਾ ਵੀ ਹਿੰਦੂਆਂ ਚ ਹੁੰਦੀ ਸੀ। ਮੁਸਲਮਾਨਾਂ ਨੂੰ ਆਪਣੇ ਬਰਤਨਾਂ ਵਿੱਚ ਪਾਣੀ ਨਹੀਂ ਸੀ ਦਿੰਦੇ ਹੁੰਦੇ, ਉਹਨਾਂ ਦੇ ਘਰ ਦਾ ਖਾਂਦੇ ਨਹੀਂ ਸੀ ਹੁੰਦੇ। ਇਹ ਹੈ ਸੀ ਉਦੋਂ, ਲੇਕਿਨ ਹੁਣ ਅਗਲੀ ਨਸਲਾਂ ਜਿਹੜੀਆਂ ਹੁਣ ਪੜ੍ਹ ਲਿਖ ਗਈਆਂ ਨੇ ਹਿੰਦੂਆਂ ਦੀਆਂ ਵੀ, ਤੇ ਹੁਣ ਜਿਹੜਾ ਨਾ ਹਰ ਬੰਦੇ ਦਾ ਇਹਤਰਾਮ ਕਰਦੇ ਨੇ ਉਹ। ਠੀਕ ਹੈ। ਅੱਛਾ ਬਾਬਾ ਜੀ, ਆਪਣੇ ਪਿੰਡ ਅੱਜ ਵੀ ਤੁਹਾਡੇ ਪਿੰਡ ਮੇਲਾ ਲੱਗਾ ਵੇ? ਠੀਕ। ਇਹ ਦੱਸੋ ਕਿ ਪਾਕਿਸਤਾਨ ਬਣਨ ਤੋਂ ਪਹਿਲੇ ਦਾ ਮੇਲਾ ਹੋ ਰਿਹਾ ਵੇ ਜਾਂ ਬਾਅਦ ਸ਼ੁਰੂ ਹੋਇਆ? ਹਾਂ, ਇਹ ਪਾਰਟੀਸ਼ਨ ਜਦੋਂ ਹੋਈ ਹੈ ਨਾ, ਹਾਂਜੀ, ਉਦੋਂ ਬਾਅਦ ਜਾਣ ਗਏ, ਬਾਅਦ ਆਏ ਨੇ, ਇੰਡੀਆ ਚੋਂ ਆਏ ਨੇ। ਇੰਡੀਆ ਚੋਂ ਆਏ ਨੇ। ਅੱਛਾ, ਪੁਰਾਣੇ ਮੇਲਿਆਂ ਵਿੱਚੋਂ ਇਹ 12 ਮੰਗਾ ਦੀ ਵਿਸਾਖੀ ਮਸ਼ਹੂਰ ਸੀ, ਤੁਸੀਂ ਦੱਸਿਆ। ਇੱਕ ਕਰਾੜੀ ਕਰਾੜਾ ਦਾ ਮੇਲਾ ਹੁੰਦਾ ਸੀ, ਉਹ ਆਹੋ ਇੱਥੇ ਹੁੰਦਾ, ਕਰਾੜੀ ਕਰਾੜਾ ਵੀ ਹੁੰਦਾ ਸੀ। ਅੱਛਾ ਅੱਛਾ ਅੱਛਾ। ਵਿਸਾਖੀ ਵੀ ਕਰਾੜੀ ਕਰਾੜਾ ਵੀ ਹੁੰਦਾ ਸੀ, ਹੋਲੀਆਂ ਵੀ ਨਿਕਲਦੀਆਂ ਸੀ। ਅੱਛਾ, ਹੋਲੀਆਂ ਵੀ ਮਸ਼ਹੂਰ ਸੀ। ਠੀਕ ਹੈ। ਅੱਛਾ, ਮੰਦਿਰ ਕਿੰਨੇ ਸਨ ਇਸ ਪਿੰਡ ਵਿੱਚ? ਮੰਦਿਰ 1 2 3 ਮੰਦਿਰ ਹੀ ਇੱਥੇ। ਠੀਕ ਹੈ। ਜਦੋਂ ਪਾਕਿਸਤਾਨ ਬਣਿਆ, ਹਿੰਦੁਸਤਾਨ ਬਣਿਆ ਲਹਿਦਾ ਹਾਂ, ਤੇ ਇੱਕ ਮੰਦਿਰ ਉਹ ਜਿਹੜਾ ਢਾਇਆ ਉੱਥੇ। ਠੀਕ ਹੈ, ਸਕੂਲ ਦੇ ਲਾਗੇ। ਹਾਂ, ਬਿਲਕੁਲ ਠੀਕ ਹੈ। ਉਹ ਤਲਾਅ ਦਾ ਤੁਹਾਡੀ ਪੱਕਾ ਤਲਾਅ ਹੁੰਦਾ ਸੀ, ਅਸੀਂ ਵੇਖਿਆ। ਆਹੋ, ਉਹ ਅਜੇ ਵੀ ਹੈ ਤਲਾਅ। ਠੀਕ ਹੈ। ਤੇ ਇਹ ਪਤਾ ਜੀ ਕਿਹਨਾਂ ਬਣਾਇਆ ਸੀ ਇਹ ਤਲਾਅ? ਇਹ ਬਣਾਇਆ ਹੈ ਜੀ ਅਮਰ ਸਿੰਘ। ਅੱਛਾ ਅੱਛਾ, ਜਰਪਾਲ ਵਾਲਾ ਅਮਰ ਸਿੰਘ, ਇਹ ਉਹਨੇ ਬਣਾਇਆ ਸੀ? ਹਾਂ, ਉਹਨੂੰ ਕਿਤੇ ਅੰਗਰੇਜ਼ਾਂ ਦੇ ਵਕਤ ਜਾਂ ਪਹਿਲੇ ਕਿਤੇ ਵਕਤ ਆਪਣੇ ਜਾਗੀਰ ਮਰਬੇ ਮਿਲੇ। ਠੀਕ ਹੈ। ਉਧਰ ਬਾਰਵਾਲ ਕਿਤੇ? ਮਰਬੇ। ਠੀਕ ਹੈ। ਉਹਨੇ ਫਿਰ ਉਹ ਇੱਕ ਮੁਸਲਮਾਨੀ ਕਰ ਲਈ ਤੇ ਇੱਕ ਹਿੰਦਣੀ ਕਰ ਲਈ। ਠੀਕ ਹੈ। ਦੋ ਬੀਵੀਆਂ। ਮੁਸਲਮਾਨੀ ਨੇ ਆਖਿਆ ਮੈਨੂੰ ਤਲਾਬ ਬਣਾ ਦੇ। ਅੱਛਾ, ਬੜਾ ਖੂਬ ਤੇ ਬਣਾਇਆ, ਕਮਰੇ ਵੀ ਬਣਾ ਦੇ ਤੇ ਜਗ੍ਹਾ ਵੀ ਬਣਾਈ ਦੀ ਰਹਿਣ ਸਹਿਣ ਵਾਸਤੇ। ਕੰਜਰੀ ਨੇ ਫਿਰ ਆਖਿਆ ਮੈਨੂੰ ਵੀ ਮਸਜਿਦ ਬਣਾਉਣੀ ਚਾਹੀਦੀ ਆ। ਇਹ ਮਸਜਿਦ ਜਿੱਥੇ ਨਮਾਜ਼ ਪੜ੍ਹਦੇ ਇਹ ਉਹਨੂੰ ਬਣਵਾਏ। ਠੀਕ ਹੈ। ਉਹਦੀ ਰਾਜ ਇੱਥੇ ਹੀ। ਦੋ ਬੀਵੀਆਂ ਸਨ ਉਹਦੀਆਂ? 2 ਬੀਵੀਆਂ, ਇੱਕ ਮੁਸਲਮਾਨ, ਇੱਕ ਹਿੰਦਣੀ। ਇੱਕ ਹਿੰਦਣੀ। ਅਮਰ ਸਿੰਘ ਦੀਆਂ? ਅੱਛਾ, ਬਿਲਕੁਲ ਠੀਕ ਹੈ। ਅੱਛਾ, ਉਹ ਜਿਹੜੀ ਬੀਬੀ ਮੁਸਲਮਾਨੀ ਕੀਤੀ ਸੀ, ਉਹਦੀ ਫਿਰ ਫਰਮਾਇਸ਼, ਉਹਦੀ ਡਿਮਾਂਡ ਤੇ ਮਸਜਿਦ ਬਣੀ ਹੈ। ਹਾਂ, ਬਿਲਕੁਲ ਠੀਕ ਹੈ। ਲੋ ਜੀ, ਇਸ ਮਸਜਿਦ ਦੀ ਸਾਨੂੰ ਵਜ੍ਹਾ ਤਸਮੀਆ ਦਾ ਵੀ ਪਤਾ ਚੱਲ ਗਿਆ। ਵਧੀਆ ਹੋ ਗਿਆ, ਠੀਕ ਹੋ ਗਿਆ। ਬਾਬਾ, ਬੋਰਡ ਦੇ ਰੁੱਖ ਯਾਰ ਬੜੇ ਪੁਰਾਣੇ ਅਸੀਂ ਵੇਖੇ ਉੱਥੇ। ਉਹ ਇੰਡੀਆ ਦੇ ਵਕਤ ਦੇ ਪੁਰਾਣੇ। ਉਹ ਤੁਹਾਡੀ ਹੋਸ਼ ਤੋਂ ਪਹਿਲੇ ਦੇ ਨੇ? ਇਹ ਬੋਰਡ, ਅੱਛਾ, ਇਹ ਦੱਸੋ ਜਿਹੜੇ ਬੋਰਡ ਨੇ ਉਹ ਤੁਹਾਡੀ ਹੋਸ਼ ਤੋਂ ਪਹਿਲੇ ਤੇ ਨਹੀਂ, ਤੁਹਾਡੀ ਹੋਸ਼ ਹੋਏ? ਪਹਿਲੇ ਨੇ। ਅਸੀਂ ਇਸ ਤਰ੍ਹਾਂ ਹੀ ਦੇਖਣ ਲੱਗੇ ਆ। ਇਹ ਜਦੋਂ ਤੁਹਾਨੂੰ ਹੋਸ਼ ਪਾਕਿਸਤਾਨ ਬਣਿਆ ਉਦੋਂ ਵੀ ਏਡੇ ਉਦੋਂ ਵੀ ਏਡੇ ਸਨ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਠੀਕ ਠੀਕ ਠੀਕ। ਪਾਣੀ ਬਾਬਾ ਜੀ ਖੂਹਾਂ ਦਾ ਪੀਣਾ? ਪਾਣੀ ਖੂਹਾਂ ਦਾ। ਅੱਛਾ, ਪਾਣੀ ਵਧੀਆ? ਹਾਂ, ਵਧੀਆ, ਠੰਡਾ ਮਿੱਠਾ। ਕਿੰਨੇ ਖੂਹ ਸਨ ਪਿੰਡ 'ਚ? ਉਹ ਪਿੰਡ 'ਚ ਖੂਹ ਦੇ ਬਥੇਰੇ ਸੀ। ਤੁਹਾਨੂੰ ਚੇਤਾ ਜਿਹਦਾ? ਉਹ ਖੂਹ ਇੱਥੇ ਸਾਡੇ ਸਾਹਮਣੇ ਖੂਹ ਹੀ, ਇੱਕੋ ਪਰਾ ਖੂਹ ਹੀ ਉੱਥੇ ਸਾਡੇ। ਯਾਨੀ ਹਰ ਮਹੱਲੇ 'ਚ ਖੂਹ ਹੀ ਕਹਿ ਸਕਨੇ, ਹਰ ਗਲੀ 'ਚ ਖੂਹ ਹੀ, ਹਰ ਮਹੱਲੇ। ਮੁਸਲਮਾਨਾਂ ਵਾਸਤੇ ਅਲੱਗਾ ਸੀ ਜਾਂ ਸਭ ਰਲ ਮਿਲ ਕੇ ਪਾਣੀ ਲੈਂਦੇ? ਰਲ ਮਿਲ ਕੇ ਪਾਣੀ ਪੀ ਲੈਂਦੇ, ਉਹਦੇ ਵਿੱਚ ਕੱਢ ਲੈਂਦੇ। ਮੁਸਲਮਾਨ ਨੂੰ ਮਨਾ ਨਹੀਂ ਸੀ ਕਰਦੇ? ਮਨਾ ਨਹੀਂ ਮੇਰੇ ਖਿਆਲ ਕਰਦੇ। ਬਿਲਕੁਲ ਠੀਕ ਹੈ, ਬਿਲਕੁਲ ਠੀਕ। ਕਿਉਂਕਿ ਅਸੀਂ ਵੀ ਖੂਹਾਂ 'ਚ ਪਾਣੀ ਪੀਂਦੇ। ਬਿਲਕੁਲ। ਤੇ ਬਾਹਰ ਪੈਲੀਆਂ ਨੂੰ? ਪੈਲੀਆਂ ਨੂੰ ਖੂਹਾਂ ਦਾ ਪਾਣੀ। ਅੱਛਾ, ਖੂਹ ਹੈ। ਉਹਨਾਂ ਦੇ ਨਾਂ ਕੋਈ ਯਾਦ ਹੋਵੇ ਤੁਹਾਨੂੰ? ਹਾਂ, ਬਾਹਰ ਪੈਲੀਆਂ ਵਾਲੇ ਜਿਹੜੇ ਖੂਹ ਸਨ ਉਹਨਾਂ ਦੇ ਕੋਈ ਨਾਂ ਯਾਦ ਹੋਵੇ? ਉਦੋਂ ਨਾਂ ਹੁੰਦੇ ਸਨ ਖੂਹਾਂ ਦੇ? ਟਾਲੀ ਵਾਲਾ ਜੀ, ਲੰਗੜਾ ਦਾ ਖੂਹ। ਹਾਂ, ਹੋਰ? ਠੀਕ ਹੈ। ਫਿਰ ਉਹ ਬਾਊ ਦਾ ਖੂਹ। ਠੀਕ ਹੈ। ਫਿਰ ਇੱਕ ਅਸੀਂ ਆਪ ਲਵਾਇਆ ਮੈਂ ਰੁੱਲੇ ਦਾ ਖੂਹ। ਵਾਹ, ਠੀਕ ਹੈ। ਹਿੰਦੁਸਤਾਨ ਦੇ ਵਾਲੇ ਲਾਇਆ। ਠੀਕ ਹੈ। ਬਾਊ ਜਿਹੜਾ ਮਸ਼ਹੂਰ ਹੈ ਜੀ, ਬਾਬੇ ਹੋਣਾ ਦੂਸਰਿਆਂ ਨੇ ਵੀ ਨਾਂ ਲਿਆ ਸੀ ਬਾਊ। ਉਹ ਬਾਊ ਹਿੰਦੂ ਸੀ, ਰਾਜਪੂਤ ਸੀ? ਮਨਾਜ ਸੀ। ਹਾਂ। ਇਹ ਸਭ ਤੋਂ ਵੱਡਾ ਜ਼ਿਮੀਂਦਾਰ ਜਿਹੜਾ ਉਹ ਕੌਣ ਸੀ ਇਹ ਬਾਰੇ ਮੰਗੇ ਦਾ? ਬਿੰਦੋ। ਠੀਕ ਹੈ। ਬਿੰਦੋ ਮਨਾਜ ਸੀ, ਰਾਜਪੂਤ। 100 ਕਿੱਲੇ ਦਾ ਮਾਲਕ ਸੀ। ਬਿਲਕੁਲ ਠੀਕ ਹੈ। ਬਿੰਦੋ। ਉਹਦੇ ਕੋ ਪੁੱਤਰਾਂ ਦਾ ਕੋ ਤੁਹਾਨੂੰ ਯਾਦ ਹੋਵੇ? ਮੋੜਾ ਇੱਕ ਉਹਦਾ ਭਰਤੀ ਹੋਇਆ ਹੈ ਫੌਜ ਦੇ ਵਿੱਚ। ਅੱਛਾ, ਠੀਕ ਹੈ। ਉਹਦਾ ਨਾਂ ਨਹੀਂ ਮੈਨੂੰ ਯਾਦ। ਅੱਛਾ, ਕਿੰਨਵੀਂ ਜਮਾਤ ਤੱਕ ਗਏ? 10ਵੀਂ ਤੱਕ। 10 ਜਮਾਤਾਂ ਪਾਸ ਹੋ? ਨਹੀਂ, ਅੰਡਰ ਮੈਟ੍ਰਿਕ। ਬਿਮਾਰ ਹੋ ਗਏ। ਅੱਛਾ, ਇਹ ਤੁਸੀਂ ਨੇ ਬੜੀ ਵਧੀਆ ਗੱਲ ਕੀਤੀ।
ਆਪਣਾ 12 ਮੰਗਾ ਚ ਹਾਈ ਸਕੂਲ ਸੀ ਪੁਰਾਣਾ ਬੜਾ ਮਸ਼ਹੂਰ ਬੜਾ ਬਲਕਿ ਮਸ਼ਹੂਰ। ਬਾਹਰ ਨਾ ਆਪਣੇ ਪਿੰਡਾਂ ਦੇ ਵੀ ਉਧਰ- ਬਹੁਤ ਦੂਰੋਂ ਕਲਾ ਦਾ ਤੱਕ ਲੋਣਿਆ ਤੇ ਆਂਦੇ ਬੋਰਡਿੰਗ ਸਕੂਲ ਸੀ ਇਹ ਅੰਮ੍ਰਿਤਸਰ ਤੱਕ ਬੋਰਡਿੰਗ ਸਕੂਲ ਸੀ ਹੌਸਟਲ ਸੀ ਇੱਥੇ ਬੱਚੇ ਰਹਿੰਦੇ ਵੀ ਹਾਂਜੀ ਬੱਚੇ ਰਹਿੰਦੇ ਖੂਹ ਹੀ ਲੱਗਿਆ ਨਾਲ ਅੱਛਾ ਟੂਟੀਆਂ ਵਾਲਾ ਗੇੜ ਅੱਛਾ। ਕੇ ਟੂਟੀਆਂ ਨਾਲ ਨਹਾਣਾ ਰਾਤ ਨੂੰ ਵੀ ਬੱਚੇ ਰਹਿੰਦੇ ਸਨ ਰਾਤ ਰਹਿੰਦੇ ਤੇ ਹਾਂਡੀ boarding ਰੋਟੀ ਦਾ ਬੰਦੋਬਸਤ ਐਡਾ ਤੇ ਕਾਲਜ ਵੀ ਨਹੀਂ ਹੈ ਜਿਹੜਾ ਹੈ ਉਹ ਸਕੂਲ ਹੀ ਬਿਲਕੁਲ। ਮਤਲਬ ਬਾਲਦਿਆਂ ਦਾ ਕੋਈ ਪਤਾ ਹੁਣ ਜ਼ਰਾ ਜਮਾਤੀ ਆਪਣੇ ਯਾਦ ਕਰੋ ਜ਼ਰਾ ਰਿਆਜ਼ ਇਹ ਮੁਸਲਮਾਨ ਸੀ ਅੱਛਾ ਚਲੋ ਸਾਰੇ ਮੁਸਲਮਾਨਾਂ ਇਹ ਜੀ ਹਿੰਦੂਆਂ ਦੇ ਵੀ ਸਾਰੇ ਦੇਖੋ ਵੀ ਚਾਹੁੰਦੇ ਸਿੱਖਾਂ ਦੇ ਜਮਾਤੀ ਨਾਂ ਚੇਤਾ ਕਰੋ ਬਾਅਦ ਬੱਚੇ ਹੁੰਦੇ ਨੇ ਜਿਹਨਾਂ ਨਾਲ ਬੜਾ ਪਿਆਰ ਹੁੰਦਾ ਹੈ ਉਹ ਤਾਂ ਮਹਿੰਦਰ ਹੀ ਹੋਰ ਕਈ ਬੰਦੇ ਨਹੀਂ ਕੋਈ ਇੱਕ ਅੱਧ ਬੜਾ ਕੋਈ ਪੱਕਾ ਟੀਠਾ ਯਾਰ ਉਹਨਾਂ ਚੋਂ ਹਾਂ। ਹਿੰਦੂਆਂ ਖੱਤਰੀਆਂ ਚੋਂ ਕੋਈ ਇੱਕ ਅੱਧ ਯਾਰ ਜਿਹੜਾ ਸੀ ਮਹਿੰਦਰ ਹੋਰ ਇਹਦੇ ਤੋਂ ਇਲਾਵਾ ਕਈ ਹੁਣ ਯਾਦ ਹੈ ਨਾ ਥੋੜਾ ਨਹੀਂ ਬੜੀ ਬਹਾਦਰੀ ਤੁਹਾਡੀ ਬਹੁਤ ਯਾਦਦਾਸ਼ਤ ਤੁਹਾਡੀ ਹੋਰ ਮਜ਼ਬੂਤ ਹੈ ਬਾਬਾ। ਮੱਗਰ ਹੀ ਅੱਛਾ। ਮੱਗਰ ਹੁਣੇ ਹੀ ਚੰਦਨ ਹੀ ਉਹ ਬਲਵੰਤ ਸਿੰਘ ਹੀ ਠੀਕ। ਹੋਰ ਕਈ ਨਾ ਜੱਟ ਦਲੀਪ ਸਿੰਘ ਹੋਏ ਹੋਏ ਚਤਰੂ ਇਹ ਤੁਹਾਡੇ ਜਮਾਤੀ ਸਨ ਸਕੂਲ ਉਹਨੇ ਦੇ ਬੁੱਢੇ ਬੁੱਢੇ ਪੁਰਾਣੇ ਬੁੱਢੇ ਠੀਕ ਹੈ, ਠੀਕ ਹੈ, ਠੀਕ ਹੈ। ਹਾਂ। ਬੁੱਢਾ ਸਿੰਘ ਹਾਂ। ਤੇ ਮਹਿੰਗਾ ਸਿੰਘ ਹਾਂ ਤੇ ਮਹਿੰਗਾ ਤੇ ਬਾਊ ਚੰਨਣ ਹਾਂ ਦਲੀਪ ਵਾਹ 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 ਬਲਵੰਤ ਸਿੰਘ ਹਾਂ ਬੜੀ ਗੱਲ ਗੰਡਾ ਹੈ। ਸਿੰਘ ਉਹ ਬੜੇ ਜ਼ਿਆਦਾ ਤੇ ਇੱਥੇ ਅੰਬਾਂ ਦੇ ਬਾਗ ਬੇਬਹਾ ਨੇ ਬੜੇ ਇਹ ਉਦੋਂ ਕਿੰਨੇ ਕੁ ਬਾਗ ਹੁੰਦੇ ਸਨ ਉਦੋਂ ਬਾਗ ਮੈਂ ਕਹਿਣਾ ਜੀ ਹਾਂ। ਗਿਣੋ ਇੱਕ ਤੇ ਦੋ ਨਾਲ ਮਾਲਕ ਦਾ ਨਾਮ ਵੀ ਜ਼ਰਾ ਚੇਤਾ ਕਰਦੇ ਜਾਓ ਜਿਹਦਾ ਪਤਾ ਮਾਲਕ ਨਾਂ ਦੇ ਕਦਾ ਇਹੀ ਹੈ ਚੜ੍ਹਦੇ ਪਾਸੇ ਇੱਥੇ ਜਿਹੜਾ ਮੁੰਡੇ ਬਾਗ ਦਾ ਹੈ ਇਹ ਆਪਣੇ ਕੇਸਰ ਨੇ ਉਹ ਬਾਗ 'ਚ ਕਾਦੇ ਬੂਟੇ ਸਨ ਹੋਇਆ ਬਾਗ ਦੇ ਅੰਬਾਂ ਦੇ ਹੀ ਆਮ ਵਜਾ ਉਹਨਾਂ ਦੀ ਅੰਬਾਂ ਦੇ ਬੂਟੇ ਹੀ ਕਿੰਨਾਂ ਦੀ ਸੀ ਉਹ ਤਿੰਨ ਚਾਰ ਦੱਸਾਂਗੇ ਬਾਬਾ ਜੀ ਬੂਟੇ 12 14 ਬਾਗ ਹੀ ਹੈ ਠੀਕ ਹੈ ਉਹ ਜ਼ਰਾ ਚੇਤਾ ਕਰੋ ਨਾਂ ਹੁਣ ਯਾਦ ਭੁੱਲ ਗਏ ਤੇ ਕਿਹੜੇ ਕਿਹੜੇ ਨਾਂ ਇਹ ਦੱਖਣ ਵਾਲੇ ਪਾਸੇ ਕਿਹਨਾਂ ਦਾ ਬਾਗ ਸੀ ਦੱਖਣ ਵਾਲੇ ਪਾਸੇ ਹਾਂਜੀ ਹਾਂਜੀ ਦੱਖਣ ਵਾਲੇ ਪਾਸੇ ਬਾਗ ਕੋਈ ਨਹੀਂ ਬੂਟੇ ਇੱਧਰ ਠੀਕ ਹੈ ਹਾਂ ਮੇਰੇ ਬੂਟੇ ਹੀ ਬਾਗ ਕਿਹੜੇ ਪਾਸੇ ਸਨ ਜ਼ਿਆਦਾ ਅੱਧੇ ਬਾਗ ਚੜ੍ਹਦੇ ਪਾਸੇ ਵੀ ਲਹਿੰਦੇ ਪਾਸੇ ਵੀ ਪਹਾੜ ਪਾਸੇ ਵੀ ਜ਼ਿਆਦਾ ਹੈ ਠੀਕ ਹੈ ਬਹੁਤ ਜ਼ਿਆਦਾ ਬਾਗ ਸਨ ਬਾਦ ਬਹੁਤ ਜ਼ਿਆਦਾ ਹੈ ਠੀਕ ਹੈ ਤੇ ਇਹਨਾਂ ਬਾਗਾਂ 'ਚ ਜ਼ਿਆਦਾ ਅੰਬ ਵੀ ਸੀ ਜਾਂ ਅੰਬਾਂ ਦੇ ਬਾਗ ਹੀ ਠੀਕ ਹੈ ਮਤਲਬ ਕਹਿ ਲੋ ਕਿ 12 ਮੰਗਾ ਅੰਬਾਂ ਦੇ ਬਾਗ ਵਿੱਚ ਘਿਰਿਆ ਹੋਇਆ ਹੈ ਹਾਂ, ਹੈਨਾ ਘਿਰਿਆ, ਹਾਂ। ਕਿ ਘੇਰਾ ਪਾਇਆ ਹੈ ਅੱਗੇ ਘੇਰਾ ਵਾਲੇ ਨਾਲ ਘੇਰਾ ਹੈ ਵਾਹ ਵਾਹ ਇਹ ਠੀਕ। ਕੋਟਲਾ ਕਾਲੂਆਂ ਵੀ ਬਹੁਤ ਜਿਹੜਾ ਨਾ ਮਤਲਬ ਇੱਧਰ ਬੂਰੇ ਡੱਲੇ ਵੱਲ ਵੀ ਅੰਬਾਂ ਦੇ ਬਹੁਤ ਬਾਗ ਬਹੁਤ ਸਨ। ਬਾਗ ਹੈ ਯਾਰ ਹੂੰ। ਉਹਦੇ ਯਾਰ ਉਹਨਾਂ ਲੋਕਾਂ ਨੂੰ ਅੰਬਾਂ ਦੇ ਬੂਟੇ ਲਾਉਣ ਦਾ ਬਹੁਤ ਸ਼ੌਕ ਸੀ। ਜਾਓਗੇ ਠੀਕ ਬਿਲਕੁਲ ਠੀਕ। ਸਹੀ ਹੈ ਠੀਕ ਨੰਬਰਦਾਰਾਂ ਦਾ ਕੋਈ ਚੇਤਾ ਆਇਆ ਪਟਵਾਰੀ ਕੌਣ ਚਲੋ ਪਹਿਲੇ ਜਿਹੜਾ ਨਾ ਪਟਵਾਰੀ ਦਾ ਚੇਤਾ ਕਰੋ ਪਟਵਾਰੀ ਮੌਲਾ ਬਖਸ਼ ਪਟਵਾਰੀ ਭਾਵੜੇ ਦਾ ਲੱਗੇਦਾ ਠੀਕ ਹੈ ਉਹ 47 ਭਾਵੜੇ ਵਾਲਾ ਮੱਲਾ ਭਾਵੜੇ ਮੱਲ- ਹਾਂ ਮੱਲਾ ਭਾਵੜਾ ਨਹੀਂ ਇੱਕ ਇੱਧਰ ਵੀ ਪਾਵੜਾ ਹੈ ਇੱਥੇ ਅੱਛਾ ਮੌਲਾ ਬਖਸ਼ ਠੀਕ। ਪਟਵਾਰੀ ਬੜਾ ਪੁਰਾਣਾ ਹੈ ਉਹਦੀ ਪਟਵਾਰ ਸੀ ਇਸ ਇਲਾਕਾ ਹਾਂ। ਉਹਦੀ ਪਟਵਾਰ ਵਿੱਚ ਸੀ ਅੱਛਾ ਸਕੂਲ ਦੇ ਮਾਸਟਰਾਂ ਦਾ ਜ਼ਰਾ ਚੇਤਾ ਕਰੋ ਕਿਹੜਾ ਮਾਸਟਰ ਚੰਗਾ ਹੁੰਦਾ ਸੀ ਤੇ ਕਿਹੜਾ ਬੱਚਿਆਂ ਨੂੰ ਕੁੱਟਦਾ ਰਿਹਾ ਬਹੁਤਾ? ਹਰੀ ਰਾਮ ਹਰੀ ਰਾਮ ਹਰੀ ਰਾਮ ਕਿੱਥੋਂ ਦਾ ਸੀ ਐਸ ਬਾਦ ਮੰਗੇ ਦਾ ਅੱਛਾ ਆਪਣੇ ਪਿੰਡ ਦਾ ਸੀ ਅੱਛਾ ਉਹਦਾ ਹੀ ਸਕੂਲ ਹੈ ਬਸ ਅੱਛਾ ਹਰੀ ਰਾਮ ਦਾ ਸਕੂਲ ਹੈ ਠੀਕ ਹੈ ਯਾਨੀ ਉਹਦਾ ਮੁੰਡਾ ਵੀ ਨੌਕਰ ਹੀ ਉਹਦਾ ਭਰਾ ਵੀ ਇੱਥੇ ਪੜਾਉਂਦਾ ਹੈ ਭਰਾ ਦਾ ਨਾਂ ਯਾਦ ਹੈ ਹਰੀ ਰਾਮ ਦੇ ਭਰਾ ਦਾ ਨਾਂ ਬਾਬਾ ਇਹਦਾ ਪੁਰਾਣਾ ਨਾਂ ਕੀ ਸੀ ਭਲਾ ਸਕੂਲ ਦਾ ਬਾਰੇ ਮੰਗੇ ਦਾ ਬਾਲਾ ਮੰਗਾ ਹੈ ਨਹੀਂ ਇਸ ਤੋਂ ਪਹਿਲੇ- ਸੰਡਰਸਨ ਹਾਈ ਸਕੂਲ 12 ਮੰਗਾ ਹਾਂ। ਇਹ ਸੀ ਨਾ ਸੰਡਰਸਨ ਹਾਈ ਸਕੂਲ 12 ਮੰਗਾ ਕੀ ਸੀ ਨਾਂ ਚੇਤਾ ਕਰੋ ਉਦੋਂ ਉਦੋਂ ਇਹਨੇ ਫਿਰ ਵਾਕਫੀ ਦੀ ਹੈ ਠੀਕ ਹੈ, ਨਹੀਂ ਅੱਛਾ ਯਾਦ ਰਿਹਾ ਤੁਸੀਂ ਕੋਈ। ਦੱਸਿਆ ਤੁਸੀਂ ਇਹ ਨਾ ਪਤਾ ਮੈਨੂੰ ਵੀ ਇਹ ਹਰੀ ਰਾਮ ਹਰੀ ਰਾਮ ਜਿਹਨੇ ਹਰੀ- ਸਕੂਲ ਬਣਾਇਆ ਸਕੂਲ ਸੀ ਬਣਾਇਆ ਯਾਨੀ ਹਰੀ ਰਾਮ ਦੀਆਂ ਕੋਸ਼ਾਂ ਕਾਵਸ਼ਾਂ ਦੇ ਨਾਲ ਇਸ ਇਲਾਕੇ ਦੇ ਵਿੱਚ ਇਲਮ ਦੀ ਸ਼ਮਾ ਜਿਹੜੀ ਹੈ ਹਾਂ। ਉਹ ਜੱਗੀ ਹਾਂ ਇਹ ਸਨ ਹੈ- 26 ਹੈ ਸਨ 1926 ਦੇ ਵਿੱਚ ਤਿਆਰ ਹੋਇਆ ਵਾਹ 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 ਬਿਲਕੁਲ ਠੀਕ ਹੈ 1926 ਠੀਕ ਆ ਉਹ ਬਾਅਦ ਵਿੱਚ ਪਹਿਲੇ ਸਹੀ ਚਲੋ ਹਾਂ। ਤੇ ਇਹ ਖੱਤਰੀ ਸਨ ਜਾਂ ਖੱਤਰੀ। ਰਾਜਪੂਤ ਖੱਤਰੀ ਸਨ ਖੱਤਰੀ ਇਹਨਾਂ ਦਾ ਕੀ ਕਾਰੋਬਾਰ ਸੀ ਕਾਰੋਬਾਰ ਇਹ ਦੁਕਾਨਾਂ ਦਾ ਸਰਾਫੇ ਦਾ ਦੁਕਾਨ ਠੀਕ ਹੈ। ਇਹ ਤਾਂ ਮਾਸਟਰ ਬੜਾ ਕਰਦੇ ਸੀ ਕਿਤੇ ਨੌਕਰ ਨੂੰ ਪੜ੍ਹੇ ਲਿਖੇ ਸਨ। ਪੜ੍ਹੇ ਤੇ ਲਿਖੇ। ਦੂਸਰੇ ਜਿਹੜੇ ਪਿੰਡ ਦੇ ਸਨ ਉਹਨਾਂ ਨੇ ਵੀ ਮਦਦ ਕੀਤੀ ਸਕੂਲ ਵਿੱਚ ਜਾਂ ਸਾਰਾ ਉਹਨੇ ਆਪਣਾ ਹੀ ਪੈਸਾ ਲਾਇਆ
ਇਹ ਪਤਾ ਨਹੀਂ ਉਦੋਂ ਕੀ ਪਤਾ ਜੋ ਸੁਣਿਆ ਹੁੰਦਾ ਨਾ ਬੰਦੇ ਦਾ। ਨਹੀਂ ਸੁਣਿਆ ਕਿਤੇ ਨੇ ਉਹਨਾਂ ਆਪਣੇ ਮਦਦ ਆਪ ਹੀ ਦਾ ਕਿਤੇ ਅੱਛਾ, ਮਾਸਟਰਾਂ ਦਾ ਜਰਾ ਚੇਤਾ ਕਰੋ, ਹੋਰ ਕਿਹੜਾ ਮਾਸਟਰ ਤੁਹਾਡੇ ਮਾਸਟਰ ਕੌਣ ਸਨ ਤੁਹਾਡੇ ਉਸਤਾਦ? ਮਾਸ਼ ਸਾਡੇ ਉਸਤਾਦ ਆ ਹੁਣੇ ਪਾਰਟੀ ਛੱਡੇ ਉਦੋਂ ਕਦੋਂ ਇਹਦੇ ਬੱਚੇ ਇੱਕ ਫਤਿਹਪੁਰ ਪਠਾਣਾ ਦੇ ਤੋਂ ਵੀ ਇੱਕ ਮਾਸਟਰ ਇੱਥੇ ਆਂਦੇ ਹੁੰਦੇ ਸਨ ਪੜ੍ਹਾਉਣ। ਉਹ ਤਾਂ ਮਗਰੋਂ ਆਣ ਦੇ ਪਹਿਲੇ ਨਹੀਂ, ਪਹਿਲੇ 47 ਤੋਂ ਪਹਿਲੇ ਹੈ ਸੀ। ਕਿਹੜਾ ਹੈ? ਫਤਿਹਪੁਰ ਦੇ ਸਨ ਸੁਖਵਿੰਦਰ ਭਾਈ ਨੇ ਇੰਟਰਵਿਊ ਜਿਹੜਾ ਉਹ ਕੀਤਾ ਉਹ ਸੀ। ਯਕੂਬ ਖਾਨ ਮੈਂ ਦੱਸਣਾ ਹਾਂ ਬਿਲਕੁਲ ਸ਼ਾਇਦ ਯਕੂਬ ਖਾਨ ਬਾਬਾ ਸ਼ਾਇਦ ਜੀ, ਨਾ। ਗੱਲ ਇਹ ਆ। ਬਾਬਾ ਜੀ ਇੱਕ ਮਾਸਟਰ ਇੱਥੇ ਆਂਦਾ ਰਿਹਾ ਵੇ, ਪਤਾ ਨਹੀਂ ਇੱਥੇ ਹੀ ਆ ਪਿੰਡੀ ਮਨਾਸਾ, ਰਹਿਮਤੁल्ला ਕਲਾਨੌਰ ਤੋਂ ਆਂਦਾ ਹੋਏਗਾ ਮਾਸਟਰ ਸੀ। ਹਾਂ। ਰਹਿਮਤੁल्ला ਕਲਾਨੌਰ ਇੱਕ ਮਾਸਟਰ ਆਂਦਾ ਰਿਹਾ, ਉਹਦਾ ਹੁਣ ਨਾਂ ਯਾਦ ਨਹੀਂ ਮੈਨੂੰ ਆਂਦਾ, ਹਾਂ। ਉਹ ਫਾਰਸੀ ਪੜ੍ਹਾਉਂਦਾ ਰਿਹਾ। ਫਾਰਸੀ। ਇਹ ਹਿੰਦੂ ਅੱਛਾ। ਸੀ ਜਾਂ ਮੁਸਲਮਾਨ ਸੀ? ਮੁਸਲਮਾਨ ਹੈ ਉਹ। ਅੱਛਾ ਠੀਕ, ਉਹ ਫਾਰਸੀ ਦਾ ਉਸਤਾਦ ਸੀ। ਸੈਯਦ ਹੀ ਬਈਓ ਪਾਰ ਤੋਂ ਆਂਦੇ ਰਹੇ ਨੇ। ਉਹਨੇ ਅਗਲੇ ਇਲਾਕੇ ਚੋਂ ਆਂਦਾ ਰਿਹਾ ਉਹ। ਅੱਛਾ ਤੇ ਕਿੱਥੇ ਦੂਰੋਂ ਕਿਤੇ ਆਂਦਾ ਸੀ? ਦੂਰੋਂ ਆਂਦਾ ਰਿਹਾ ਤੇ ਇੱਥੇ ਰਾਹ ਹੈ। ਤੇ ਫਤਿਹਪੁਰ ਉਹਦਾ ਦੇ ਮੈਨੂੰ ਨਾਂ ਯਾਦ ਤੇ ਆਂਦਾ ਹੈ। ਚਲੋ ਆਪੇ ਯਾਦ ਆ ਜਾਏਗਾ। ਉਹਨਾਂ ਨੂੰ ਪਤਾ ਚੱਲਾ ਭਾਈ ਹੁਣ ਸਾਡੇ ਘਰ ਬੂਏ ਨਹੀਂ ਰਹਿਣੇ, ਸਾਨੂੰ ਇੱਥੋਂ ਜਾਣਾ ਪੈਣਾ ਮੈਂ। ਹਾਂ। ਉਸ ਵੇਲੇ ਆਪਣੇ ਪਿੰਡ 'ਚ ਪਤਾ ਨਾ ਬੜੀ ਵੱਢ ਟੁੱਕ ਵੀ ਹੋਈ ਸੀ, ਬੜੀ ਮਾਰ ਧਾੜ, ਫੜ ਲੋ ਮਾਰ ਦੋ, ਇਸ ਕਰ ਦੋ। ਆਪਣੇ ਪਿੰਡ ਦੇ ਵਿੱਚ ਤੇ ਨਹੀਂ ਕੋਈ ਹੋਈ? ਨਹੀਂ ਸਾਡੇ ਨਹੀਂ ਹੋਈ। ਅੱਛਾ ਉਹ ਬਾਹਰੋਂ ਗੱਲ- ਹਿੰਦੂ ਆਂਦੇ ਸੀ ਸਿੱਖ, ਅੱਛਾ ਉਹ ਆਦੇ ਮੈਂ ਮੁਸਲਮਾਨਾਂ ਨੂੰ ਕਰ ਦਈਏ ਸਾਹਿਬ ਦਾ। ਅੱਛਾ ਠੀਕ। ਉਹਨਾਂ ਆਖਿਆ ਨਾ ਹਾਂ ਠੀਕ ਹੈ, ਇੱਥੇ ਕੋਈ ਚੀਜ਼ ਨਾ ਨੁਕਸਾਨ ਕਰਿਓ। ਅੱਛਾ ਠੀਕ ਹੈ, ਅਸੀਂ ਕਿਸ ਤਰ੍ਹਾਂ ਜਾਣਾ ਇੱਥੋਂ? ਹੂੰ ਠੀਕ, ਸਾਰੇ ਪਿੰਡ ਆਲੇ ਦਾਲੇ ਮੁਸਲਮਾਨਾਂ ਦੇ ਨੇ। ਠੀਕ ਹੈ, ਜੇ ਕੋਈ ਗੜਬੜ ਕੀਤੀ ਤੇ ਅਸੀਂ ਨੁਕਸਾਨ ਚ ਹੋਈਆਂ ਆਹੇ ਨੁਕਸਾਨ ਤਾਂ ਅਸੀਂ ਨਹੀਂ ਜਾ ਸਕਦੇ। ਠੀਕ ਹੈ। ਹਾਂ। ਯਾਨੀ ਇਥੋਂ ਦੇ ਰਾਜਪੂਤ ਮਨਾਸਾਂ ਨੇ ਆਲੇ ਦੁਆਲੇ ਦੇ ਸਿੱਖਾਂ ਨੂੰ ਮਨਾ ਕੀਤਾ ਵੀ ਸਾਡੇ ਪਿੰਡ ਦੇ ਵਿੱਚ ਤੁਸੀਂ ਕਿਸੇ ਕਿਸਮ ਦੀ ਜਿਹੜੀ ਹੈ ਨਾ ਛੇੜ ਨਹੀਂ ਕਰਨੀ। ਦੰਗਾ ਫਸਾਦ ਨਹੀਂ ਕਰਨਾ। ਨਹੀਂ ਆਏ ਹੀ ਬੰਦੇ ਠੀਕ ਮੇਰੇ ਹੈ। ਸਾਹਮਣੇ ਆਏ, ਉਹ ਨਹਾਂਗ ਇਹਨਾਂ ਦੇ ਉੱਤੇ ਚੂੜੀਆਂ ਪਾਈ ਤੇ ਪਰਚੇ ਨੇ ਇਹਦੇ। ਹਾਂਜੀ ਹਾਂਜੀ ਠੀਕ ਹਾਂਜੀ ਹੈ। ਆਏ ਲੰਘ ਇਹਨਾਂ ਮਨਾ ਕਰ ਦਿੱਤਾ ਹੈ। ਠੀਕ ਨਾ ਹੈ। ਖਬਰਦਾਰ ਸਾਡੇ ਤੇ ਆਇਆ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਤੇ ਦੂਰੀ ਰਾਤੀ ਬਿਸਰ ਬਣ ਲਿਆ ਇਹਨਾਂ ਨੇ। ਠੀਕ ਸਾਰੇ ਹੈ। ਇਕੱਠੇ ਨਿਕਲੇ ਪਿੰਡੋਂ ਜਾਂ ਕਿਰਮਾ? ਕਿੱਥੇ ਨਿਕਲੇ ਨੇ? ਇਹ ਕਿੰਨੇ ਪਿੰਡਾਂ ਦਾ ਜਥਾ ਬਣਿਆ ਸੀ ਇੱਥੇ? ਸਾਰੇ ਪਿੰਡਾਂ ਇਹਨਾਂ ਦਾ ਹੀ, ਇਹ ਸਾਰੇ ਪਿੰਡਾਂ ਦਾ ਹੀ। ਠੀਕ ਹੈ। ਤੇ ਇਹ ਕਿੱਧਰ ਨੂੰ ਗਏ ਸਨ? ਇਹ ਗਏ ਇੱਥੇ ਜੰਮੂ ਨੂੰ। ਜੰਮੂ ਨੂੰ। ਠੀਕ ਹੈ। ਕੱਟ ਇੱਥੇ ਹੋਇਆ ਕਾਂ ਜੀ? ਅੱਛਾ ਆਹ, ਕੱਟ ਇਹ ਕਿੱਥੇ? ਜਿਹੜੇ ਇਹ 12 ਪਿੰਡ ਆਹੋ ਮਨਾਸਾਂ ਦੇ। ਆਹੋ ਸੜਕ ਜਾਂਦੀ ਆ, ਹਾਂ ਠੀਕ ਹੈ, ਸਾਡੇ ਵਾਲੀ ਠੀਕ ਹੈ। ਸੜਕ ਜਾਂਦੀ ਆ। ਹੋਰ ਕਿਹੜੀ ਇਹ ਜਾਂਦੀ ਸਾਡੇ ਆ? ਪਿੰਡ ਭਾਟੀ ਅਫਗਾਨਾ ਤੇ ਖੰਨੇ ਦੇ ਵਿੱਚੋਂ ਦੀ ਗਏ ਸਨ। ਹਾਂ ਉੱਥੋਂ ਦੇ ਗਏ। ਇਹਨਾਂ ਨੇ ਖੰਨੇ ਦਾ ਇਹ ਜਿਹੜਾ ਨਾ ਲਲੋਤਰਾ ਜ਼ੈਲਦਾਰ ਹਾਂ ਸੀ, ਠੀਕ ਹੈ ਜੀ। ਹਾਂ ਉਹਨਾਂ ਦਾ ਉੱਥੇ ਪੱਕਾ ਤਲਾਬ ਸੀ ਸਕੂਲ ਦੇ ਲਾਗੇ, ਹਾਂ। ਉੱਥੋਂ ਜਾ ਕੇ ਇਹ ਮਨਾਸਾਂ ਦੇ ਕਾਫਲੇ ਨੇ ਪਾਣੀ ਪੀਤਾ ਸੀ। ਹਾਂ ਸਿੱਧਾ। ਅੱਛਾ ਪਿੱਛੋਂ ਨਹੀਂ ਕਿਤੇ ਵੀ ਪੀਤਾ? ਨਹੀਂ, ਸ਼ੱਕ ਸੀ, ਡਰ ਸੀ ਕਿ ਬਈ ਮੁਸਲਮਾਨਾਂ ਨੇ ਕੋਈ ਖੂਹਾਂ 'ਚ ਪਾਣੀ ਜ਼ਹਿਰੀਲਾ ਕੋ ਜ਼ਹਿਰ ਨਾ ਮਿਲਾਤਾ ਹੋਵੇ। ਹਾਂ ਤੇ ਰਾਜਪੂਤ ਆਪਣੀ ਬਰਾਦਰੀ ਦਾ ਪਿੰਡ ਅੱਗੇ ਆਂਦਾ ਖੰਨਾ। ਉਹ ਬੜਾ ਮਸ਼ਹੂਰ ਬੰਦਾ ਹੈ। ਰਿਆਸ- ਹਾਂਜੀ। ਮੈਂ ਵੇਖੇ ਨਾ ਉਹਨਾਂ ਨੇ ਰੱਖੇ ਰਹਿੰਦੇ ਸੀ ਆਪਣੇ ਆ ਸੂਰ। ਠੀਕ ਹੈ, ਹਾਂਜੀ। ਖੰਨੇ ਦੇ ਲੋਕਾਂ ਨੇ ਬਹੁਤ ਜ਼ਿਆਦਾ ਸੂਰ ਰੱਖੇ ਹੁੰਦੇ ਮੈਂ ਸਨ। ਵੇਖੇ ਨੇ ਚਰਦੇ। ਬਿਲਕੁਲ ਸਾਂਸੀਆਂ ਦੇ ਸੂਰ ਹੁੰਦੇ ਹਾਂ ਸਨ। ਮੈਂ ਵੇਖੇ ਨੇ ਜਾ ਕੇ। ਅੱਛਾ ਉਹ ਜ਼ੈਲਦਾਰ ਦਾ ਤਲਾਬ ਸੀ ਉੱਥੇ ਹਾਂ। ਪੱਕਾ, ਤੇ ਉੱਥੋਂ ਜਨਾਬ ਇਹ ਮਨਾਸ ਰਾਜਪੂਤਾਂ ਨੇ ਉੱਥੋਂ ਮੈਂ ਜਾ ਕੇ ਵੇਖੇ ਨੇ ਪਾਣੀ ਸੂਰ। ਪੀਤਾ ਸੀ। ਇੱਕ ਬੰਦਾ ਚਾਰਦਾ ਉਹਨਾਂ ਸੂਰਾਂ ਨੂੰ ਮੈਂ ਜੀ, ਵੇਖਿਆ। ਬਿਲਕੁਲ। ਢੇਡ ਜਿਹਦਾ ਇਹ ਬੱਕਰੀਆਂ ਰੱਖਦੇ ਨੇ। ਅੱਛਾ, ਇਹਦੇ ਅੱਛਾ। ਨਾਲ ਇਸ ਤਰ੍ਹਾਂ। ਅੱਛਾ ਜੀ ਪਾਲਤੂ ਹੁੰਦੇ ਸਨ। ਅੱਛਾ ਲਓ ਠੀਕ ਜੀ, ਹੈ। ਜ਼ਿਆਦਾ ਬਹੁਤ ਨਹੀਂ। ਜ਼ਿਆਦਾ ਯਾਦਦਾਸ਼ਤ ਉੱਥੋਂ ਇਹ ਨਾ ਇਹ ਬਿਲਕੁਲ, ਇੱਥੇ ਕੁੜੀ ਵਿਆਹੀ, ਪਤਾ ਨਹੀਂ ਇੱਥੇ ਵਿਆਹੀ ਸੀ ਕੋ ਇਹਦਾ ਨਹੀਂ ਉੱਥੇ ਵਿਆਹੀ। ਹੂੰ। ਸਾਜਦਾਰ ਦੇ ਉੱਤੇ ਇੱਥੇ ਕਿਹੜਾ ਜ਼ੈਲਦਾਰ ਸੀ ਸੱਚ ਇਹ? ਕਸ਼ਮੀਰਾ ਸਿੰਘ ਠੀਕ ਆ। ਕਿਹੜੇ ਪਿੰਡ ਦਾ ਸਨ ਉਹ? ਜਲਪਾਲ ਦੇ। ਜੜਪਾਲ ਦੇ। ਲਓ ਜੀ, ਕਸ਼ਮੀਰਾ ਸਿੰਘ ਉਹੀ ਅਮਰ ਸਿੰਘ ਦਾ ਪਿਓ? ਹਾਂ ਉਹ ਜ਼ੈਲਦਾਰ ਸਨ। ਪੁੱਤਰ ਅਮਰ ਸਿੰਘ ਦਾ ਪੁੱਤਰ। ਪੁੱਤਰ ਕਸ਼ਮੀਰਾ ਸਿੰਘ ਨਹੀਂ? ਇਹ ਤੁਹਾਨੂੰ ਪਤਾ ਹੈ ਕਿ ਵੀ ਉਹ ਜਰਪਾਲ ਦੇ ਜ਼ੈਲਦਾਰ ਹੁੰਦੇ ਸਨ। ਉਹ ਜ਼ੈਲਦਾਰ ਜ਼ੈਲਦਾਰ ਹੀ ਹੀ ਸੀ, ਹਾਂ ਉਹਨਾਂ ਜਿਨ੍ਹਾਂ ਨੇ ਮਸਜਿਦ ਮਸਜਿਦ ਨੂੰ ਜਾਣੀ ਹੁੰਦੀ ਆ। ਬਹੁਤ। ਹਾਂਜੀ, ਇਹ 12 14 ਤਿੰਨ ਪਿੰਡ ਆ ਗਏ ਨੇ ਘਰ, 5 ਪੁੱਜੇ ਤੇ ਬਾਕੀ ਖਾ ਗਏ ਨੇ। ਬਿਲਕੁਲ ਠੀਕ ਹੈ, ਬਿਲਕੁਲ ਸਹੀ ਹੈ। ਇਹ ਡੇਰੇ ਸਹੀ ਹੈ। ਚਲਾਣੇ ਬੜਾ ਔਖਾ ਕੰਮ ਹੁੰਦਾ ਸੀ। ਦੇਵੋ ਫਲਾਣੇ ਜੀ ਲਾ ਦਿਓ, ਬਦਾਮਾਂ ਦੇ ਬੋਲੇ ਲਾਓ। ਇਸ ਅੱਧੀ ਤਰ੍ਹਾਂ ਜਲ ਹੀ। ਕੇ ਘਰ ਤੋਂ ਅੱਧੀ ਉਹ ਖਾ ਗਏ ਨੇ, ਦੋ ਮੇਰੇ ਤੇ ਅਗਲੇ। ਹਾਂਜੀ ਠੀਕ ਉਹਨਾਂ ਹੈ ਕਿੱਥੋਂ ਜੀ। ਖਾਣਾ? ਬਿਲਕੁਲ ਠੀਕ ਬਾਬਾ ਹੈ, ਕੋਈ ਘਰ ਇੱਥੇ ਰਹਿ ਵੀ ਗਿਆ? ਹਾਂ ਕੋਈ ਹਿੰਦੂਆਂ ਦਾ ਨਹੀਂ ਮਾਸ਼ਿਆਂ ਦਾ ਕੋਈ ਨਹੀਂ ਚੀਰਾ? ਰਹਿ ਗਿਆ। ਕੋਈ ਮੇਰੇ ਕੋਲ ਬੰਦਾ ਇੱਕ ਦੋ ਰਿਹਾ ਹੋਣਾ ਦਾ ਬਾਹਰ ਕੋਲ ਜਿਹੜਾ ਉਹਦਾ। ਅੱਛਾ ਅੱਛਾ ਉਂਝ ਸਾਰੇ ਕਿੱਲੀ ਪੁੱਟ ਟੁਰ ਗਏ ਹੋ? ਹੱਦੋਂ ਦੀ ਮਿਹਰਬਾਨੀ ਜੀ ਤੁਹਾਡੀ, ਬਹੁਤ ਸ਼ੁਕਰੀਆ, ਬਹੁਤ ਸੋਹਣੀਆਂ ਗੱਲਾਂ ਕੀਤੀਆਂ ਬਾਬਾ ਜੀ। ਹਾਂਜੀ ਸਿਹਤ ਵੀ ਅੱਲਾ ਨੇ ਤੁਹਾਨੂੰ ਬਹੁਤ ਵਧੀਆ ਦਿੱਤੀ ਹੈ, ਤੇ ਹਾਂਜੀ। ਯਾਦਦਾਸ਼ਤ ਜਿਹੜੀ ਹੈ, ਮੈਂ ਹਾਂਜੀ, ਤੁਹਾਡੇ ਬਹੁਤ ਤੋਂ ਕਮਾਲ ਹੈ। 30-35 ਸਾਲ ਛੋਟਾ ਹਾਂ,
ਤੇ ਤੁਸੀਂ ਮੇਰੇ ਨਾਲੋਂ ਜਿਹੜਾ ਨਾ ਜ਼ਿਆਦਾ ਅਜੇ ਬਥੇਰੇ ਦੇ ਯਾਦ ਨੇ। ਚਲੋ ਮਨੋਹਰ ਸਿੰਘ, ਲਾਲ ਸਿੰਘ, ਹਾਂ। ਭਾਈ ਮਜਿੱਤਰੂ, ਅੱਛਾ। ਭਾਈ ਭਗਤ ਸਿੰਘ, ਚੰਨਣ ਸਿੰਘ, ਹਾਂ ਠੀਕ ਹੈ। ਮਹਿੰਗਾ ਸਿੰਘ, ਅੱਛਾ। ਕੇਸਰ ਸਿੰਘ, ਹਾਂ ਇਹ ਸਭ ਲੋ ਜੀ 12 ਮੰਗਾ ਦੇ ਜਿਹੜੇ ਸਨ ਨਾ ਆਪਣਾ ਰਾਜਪੂਤ ਮਿਨਾਸ ਬਾਬਾ ਜੀ ਉਹਨਾਂ ਦੇ ਨਾਂ ਦੱਸ ਰਹੇ ਬਲਤਾਬ ਨੇ। ਸਿੰਘ, ਹਾਂ ਧਾਨ ਗਿਆਨ ਸਿੰਘ, ਅੱਛਾ ਬੜੇ ਜੱਟਾਂ ਨੇ। ਠੀਕ ਠੀਕ ਹੈ ਠੀਕ ਹੈ। ਠੀਕ ਤੇ ਹੈ। ਇਹ ਸਾਹਮਣੇ ਤੁਹਾਡੇ ਨਾਲ ਕਾਲੂ ਜੱਟਾਂ ਦੇ ਪਿੰਡ ਨੇ, ਕੋਟਲਾ ਕਾਲੂਆਂ ਤੇ ਇਹ ਜਿਹੜਾ ਬੂੜਾ ਬੂਰਾ ਡੱਲਾ। ਡੱਲਾ, ਹਾਂ। ਬੂਰਾ ਡੱਲਾ, ਹਾਂ। ਇਹਨਾਂ ਦੀ ਕੋਈ ਗੱਲਬਾਤ ਸੁਣਾਓ। ਇਹ ਲੋਕੀ ਕਿਹੋ ਜਿਹੇ ਸਨ, ਵਰਤ ਵਰਤਾਰਾ ਕਿਹੋ ਜਿਹਾ ਸੀ? ਇਹ ਕਾਲੂ ਬੂੜਾ। ਖੇੜਾ, ਸੈਦ ਖੇੜਾ। ਬੜਾ ਚੰਗਾ ਹੈ, ਮਾੜਾ ਨਹੀਂ। ਹਾਂ। ਠੀਕ ਹੈ ਹਾਂ, ਵਿਆਹ ਦੇ ਚੰਗੇ ਹੀ, ਮਾੜੇ ਨਹੀਂ ਹਾਂ। ਅਜੇ। ਠੀਕ ਹੈ। ਮਾੜੇ ਮੁਸਲਮਾਨਾਂ ਨਾਲ ਉਹਨਾਂ ਦਾ ਸਲੂਕ ਤੰਗ ਕੈਸਾ ਨਹੀਂ, ਸੀ? ਤੰਗ ਨਹੀਂ ਕਰਦੇ। ਠੀਕ ਹੈ ਠੀਕ ਹੈ ਜਦ ਤੰਗ ਨਹੀਂ ਕਰਦੇ ਵੀ ਮਾਰ ਕੁੱਟਦੀ ਹੈ ਨਾ, ਉਹ ਕਦੇ ਨਾ। ਠੀਕ ਹੈ। ਅਸੂਲ ਨਾਲ ਜ਼ਿੰਦਗੀ ਗੁਜ਼ਾਰਦੇ ਸਨ। ਬਾਬਾ ਕੋਈ ਖਾੜਕੂ ਬੰਦਾ ਵੀ ਹੈ ਸੀ ਆਪਣੇ ਇਲਾਕੇ 'ਚ? ਖਾੜਕੂ ਬੰਦਾ, ਖਾੜਕੂ ਮਤਲਬ ਜ਼ਰਾ ਬਦਮਾਸ਼। ਡਾਂਗ ਵਾਲਾ, ਐਵੇਂ ਟੌਰ ਟੱਪੇ ਐਵੇਂ ਵਾਲਾ, ਲੜਾਈ ਲੈਣੀ, ਖਹਿ ਕੇ ਨੰਗਣ ਵਾਲਾ, ਮੁੰਡਾ ਮਾਰ ਕੇ ਨੰਗਣ ਵਾਲਾ। ਇਹਨਾਂ ਰਾਜਪੂਤਾਂ ਚੋਂ ਇਹਨਾਂ ਬੰਦੇ ਹੁੰਦੇ ਨੇ ਵਿੱਚ, ਹੁੰਦੇ ਨੇ ਹਰ ਚੰਗੇ ਕੌਮ ਮਾੜੇ ਦੇ ਹੁੰਦੇ ਵਿੱਚ ਨੇ। ਹੁੰਦੇ ਨੇ। ਹਾਂ ਮੁੰਡੇ ਹੁੰਦੇ ਨੇ। ਬਾਰੇ ਮੰਗੇ ਦਾ ਕੁਝ ਸੁਣਨਾ ਚਾਹੁੰਦੇ ਆ ਤੁਹਾਡੇ ਕੋਲੋਂ ਕਿ ਉਹਨਾਂ ਰਾਜਪੂਤ ਮਨਾਸਾਂ ਵਿੱਚੋਂ ਕੰਨ ਟੁੱਟਾ ਬੰਦਾ ਖਹਿ ਕੇ ਕਹਿੰਦਾ ਬਰਮਾਸ਼ ਹੀ ਸਾਰੇ ਚਤਰੂ ਦੇ। ਚਤਰੂ, ਹਾਂ, ਚਤਰੂ ਕੀ ਮਨਾ ਸੀ, ਠੀਕ ਹੈ। ਹਾਂ ਬਰਮਾਸ਼ ਹੀ ਠੀਕ, ਮੰਨਿਆ ਤਲ ਮੰਨਿਆ ਦਾ। ਬਿਲਕੁਲ ਠੀਕ ਹੈ। ਹਾਂ ਚਤਰੂ ਉਹਦਾ ਨਾਂ ਸੀ। ਹਾਂ, ਇੱਥੇ ਡਾਕਾ ਮਾਰਿਆ ਸ਼ੇਖਾਂ ਦੇ ਤੇ ਬਕਿਆ ਨਹੀਂ, ਮਾਲ ਨਹੀਂ ਦਿੱਤਾ। ਪਿੰਡ ਦਾ ਹੀ ਸੀ। ਪਿੰਡ ਦਾ ਹੀ। ਠੀਕ ਹੈ। ਉਹਨੇ ਪਿੰਡ ਦੇ ਨੇ, ਪਿੰਡ ਵਾਲਿਆਂ ਨੇ ਲੁੱਟ ਲਿਆ। ਸ਼ੇਖਾਂ ਦੇ ਜਾਂ ਖੱਤਰੀਆਂ ਦੇ ਡਾਕਾ ਮਾਰਿਆ? ਸ਼ੇਖਾਂ ਦੇ। ਸ਼ੇਖਾਂ ਦੇ ਦਿਨੇ ਮਾਰਿਆ ਸੀ, ਰਾਤ ਨੂੰ ਰਾਤ ਨੂੰ। ਠੀਕ ਹੈ, ਹਾਲ ਕੇ ਬੰਦੇ ਨੇ ਡਾਕਾ ਹੀ ਹੁੰਦਾ ਹੈਗਾ। ਬਿਲਕੁਲ ਠੀਕ ਹੈ। ਹਾਂ, ਸਹੀ ਗੱਲ, ਥਾਲ ਕੇ ਗੱਲ ਹੀ ਬੜੀ ਗੱਲ। ਤੇ ਕੋ ਪਰਚਾ ਉਰਚਾ ਕੋ ਦਰਜ ਹੋਇਆ? ਪੁਲਿਸ ਨੇ ਕੋ ਕਾਰਵਾਈ ਕੀਤੀ? ਲੈ, ਮਾਰ ਮਾਰ ਕੇ ਲੜਵਾਏ ਲਾਦੇ ਹੀ, ਦੂਰ ਜਾੜਿਆ ਮੂੰਹਾਂ ਨੂੰ। ਠੀਕ ਹੈ। ਹਾਂ, ਮੰਨਿਆ ਨਹੀਂ। ਮੰਨਿਆ ਨੇ। ਹਾਂ ਫਿਰ ਬਈ ਬੰਦਾ ਚੁੱਪ ਕਰ ਲੋ, ਘੜੇ ਦੀ ਘੜੇ ਵੜ ਜਾਓ। ਠੀਕ ਹੈ। ਅੱਗੂ ਸੋਖੀ ਏ। ਅੱਜ ਦੇਖ ਸਾਈ ਹੀ ਉਹ ਹਵਾਲਦਾਰ ਹੀ ਤੇ ਪਹਿਰਾ ਦਿੰਦਾ ਸੀ। ਜੀ ਉਹਨੂੰ ਮਾਰ ਮਾਰ ਕੇ ਤੇ ਕੋ ਐਸਾ ਬੈਠਾ ਹੁੰਦਾ ਜੀ, ਸਾਨੂੰ ਤੁਸੀਂ ਬੈਠੇ ਦਿਓ। ਜੀ ਜੀ ਪੈਰਾਂ ਭਾਰ ਬੈਠਾ ਨਹੀਂ ਜਾਂਦਾ ਉਹਦੇ ਕੋ। ਠੀਕ ਹੈ। ਨਹੀਂ ਮਾਰ ਜਾੜੀ। ਠੀਕ ਹੈ ਇੱਕ ਦੱਲੇ ਬੁੱਢੇ ਸਿੱਖ ਆਂਦਾ ਰਿਹਾ, ਜੀ। ਉਹਦੇ ਦੇ ਆਪੇ ਜੇ ਨਦਾਰੇ ਤੇ ਉਹਨਾਂ ਨੇ ਇੱਕ ਦੋ ਕਿਸੇ ਨੂੰ ਮਾਰਿਆ ਹੋਣਾ। ਉਹ ਜਿਹਲੇ ਆਇਆ ਨਾ, ਉਹਨੇ ਫਿਰ ਆ ਗੱਟਾ ਵੜ ਛੱਡਿਆ, ਸਾੜ ਵੜ ਛੱਡਿਆ। ਕਿਦਾ ਵੱਡਿਆ? ਜੱਟ ਨੇ। ਅੱਛਾ। ਬੁਰੇ ਡੱਲੇ ਵਿੱਚ ਹੀ? ਬੁੱਲ ਠੀਕ ਉਹ ਫਿਰ ਹੈ। ਲੰਗਾ ਲੰਗਾ ਦੇਖਦੇ ਰਿਹਾ, ਇੱਥੇ ਆਂਦਾ ਰਿਹਾ। ਲੰਗੜਾਂਦਾ ਸੀ? ਲੰਗਣਾ ਦਾ ਯਾਰ ਆ ਸਾੜੀ ਜਿਹੀ ਵੜ ਛੜ ਵੱਢ ਛੜੀ। ਠੀਕ ਹੈ। ਆ ਜਿਹੜਾ ਸਾਡੇ ਪਿੰਡ ਦਾ ਬਦਮਾਸ਼ ਸੀ ਨਾ, ਇਹਨਾਂ ਦੀ ਚਤਰੂ? ਘੋੜੀ ਲੈ ਗਏ। ਚਤਰੂ ਹਾਂ, ਚਤਰੂ ਦੀ ਘੋੜੀ ਲੈ ਗਏ। ਕੌਣ ਲੈ ਗਏ? ਬਦਮਾਸ਼ ਹਿੰਦੂ ਜੱਟ ਬੂੜੇ ਢੱਲੇ ਮਸਤਪੁਰ ਵਾਲੇ। ਦੇ। ਅੱਛਾ ਅੱਛਾ ਮਸਤ। ਮਸਤਪੁਰ ਦੇ। ਅੱਛਾ ਧਿਆਨ ਖਿਆਨ ਉਹਨਾਂ ਦਾ ਦੋ ਭਰਾ ਸੀ। ਉਹ ਧਿਆਨ ਵੀ ਤੇ ਜੱਟ ਸਨ? ਜੱਟ ਸੀ। ਅੱਛਾ ਠੀਕ ਹੈ। ਇਹਨਾਂ ਦੇ ਆਪੇ ਜਿਹਨੂੰ ਬੜੀ ਲੱਗਦੀ ਸੀ। ਹੂੰ ਕਈ ਵਾਰੀ ਉਹਨਾਂ ਦੀ ਸੰਝਾ ਦੇ ਵਿੱਚ ਤੇ ਵਿਸਾਖੀ ਤੇ ਜਾਂ ਛਿੰਝ ਤੇ ਹਾਂ। ਆਣਾ। ਇਹ ਦੇਖੋ ਪਿੰਡ ਦਾ ਨਾਂ ਹਰਿਆਲ। ਠੀਕ ਹੈ। ਇਹ ਵੀ ਰਾਜਪੂਤਾਂ ਦਾ ਪਿੰਡ ਸੀ, ਹਰਿਆਲ ਜਗਿਆਲ। ਹਾਂ, ਜਗਿਆਲ। ਜੀ। ਜਗਿਆਲ ਸਿੰਘ ਹੁੰਦੀ ਸੀ। ਠੀਕ ਇੱਥੇ ਹੈ। ਫਿਰ ਇਹਨਾਂ ਦੀ ਲੜਾਈ ਹੋਈ। ਹਾਂ, ਠੀਕ ਹੈ। ਹਾਂ, ਫਿਰ ਸੱਟਾਂ ਲੱਗੀਆਂ, ਉਹ ਦਲੀਪ ਦੇ ਹੱਥ ਵੱਢੋਇਆ ਡੰਡੇ ਸੋਟੇ ਨਾਲ? ਤਲਵਾਰ ਨਾਲ, ਚਬੀ ਨਾਲ। ਠੀਕ ਹੈ। ਇਹ ਦਲੀਪ ਇੱਥੇ ਇੱਥੇ ਦਾ ਚਤਰੂ ਦਾ ਮੁੰਡਾ ਹੈ। ਚਤਰੂ ਦਾ? ਠੀਕ ਫਿਰ ਹੈ। ਉਹ ਘੋੜੀ ਲੈ ਗਏ ਉਧਰ। ਘੋੜੀ ਇਹਨਾਂ ਦੇ ਨਾਲ ਲੱਗਦੇ ਸੀ ਆਪਣੇ ਸਾਡੇ ਪਿੰਡ ਦੇ ਨਾਲ ਵਾਲੇ, ਇਹਨਾਂ ਦੇ ਲੱਗਦੇ ਆਪਣੇ। ਜੀ ਜੀ ਇਹਨਾਂ ਦੇ ਘੋੜੀ ਉੱਤੇ ਪਜਾ ਦਿੱਤੀ, ਧਿਆਨ ਗਿਆ ਨਾ, ਉਹਨਾਂ ਨੇ ਅੱਗੇ ਪਜਾ ਲਈ। ਉਹ ਫਿਰ ਘੋੜੀ ਉੱਥੇ ਜਾ ਕੇ ਕਿਤੇ ਸਿੱਝ ਪਈ ਕਿਤੇ, ਉਹ ਫਿਰ ਘੋੜੀ ਉਹਨਾਂ ਪਛਾਣੀ। ਹਾਂ ਉੱਥੋਂ ਫਿਰ ਉਹ ਕਤਲ ਹੋਇਆ, ਓਏ ਹੋ। ਦਲੀਪ। ਅੱਛਾ। ਇਹ ਚਤਰੂ ਪਹੁੰਚ ਗਿਆ ਚਤਰੂ ਦਾ ਪਿੱਛੇ। ਮੁੰਡਾ। ਅੱਛਾ ਚਤਰੂ ਦਾ ਮੁੰਡਾ। ਹਾਂ, ਇਹ ਰਾਜਪੂਤ ਮਨਾਸ ਸੀ। ਹਾਂ, ਚਤਰੂ ਦਾ ਪੁੱਤਰ ਇੱਥੋਂ ਬਾਰੇ ਮੰਗੇ ਤੋਂ? ਹਾਂ, ਠੀਕ ਹੈ। ਹਿੰਦੁਸਤਾਨ। ਠੀਕ ਹੈ। ਬਾਹਰ ਜਾ ਕੇ? ਹਾਂ, ਉਹ ਘੋੜੀ ਪਛਾਣੀ ਨਾ ਫਿਰ। ਹਾਂ ਠੀਕ ਹੈ ਠੀਕ ਹੈ। ਘੋੜੀ ਫੜਕਤੀ ਚਲੀਏ ਪਤਾ ਲੱਗ ਹੁਣ। ਗਿਆ। ਬਹੁਤ ਹਾਂਜੀ। ਤੁਹਾਡੀ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਮਿਹਰਬਾਨੀ। ਆਖਰੀ ਗੱਲ ਤੁਹਾਡੇ ਨਾਲ ਕਰਾਂਗਾ। ਹਾਂ, ਉਹ ਲੋਕ ਇੱਥੋਂ ਟੁਰ ਜਾਂਦੇ ਨੇ, ਹਾਂਜੀ। ਹਿੰਦੂ ਰਾਜਪੂਤ ਹਾਂਜੀ। ਖੱਤਰੀ, ਹਾਂਜੀ। ਉਹਨਾਂ ਦੀ ਥਾਂ ਤੇ ਆ ਕੇ ਕਿਹੜੇ ਲੋਕ ਵਸਦੇ ਨੇ ਇੱਥੇ? ਇਹ ਪਠਾਨ, ਪਠਾਨ ਲੋਕ। ਪਠਾਨ, ਇਨਸਾਨੀ, ਅੱਛਾ
ਗੁੱਜਰ ਅੱਛਾ ਹਾਂਜੀ ਜ਼ਿਆਦਾ ਪਠਾਨ ਕਿਹੜੇ ਕਿਹੜੇ ਪਿੰਡ ਦੇ ਨੇ ਗੁਰਦਾਸਪੁਰ ਦੇ ਜ਼ਿਆਦਾ ਗੁਰਦਾਸਪੁਰ ਜ਼ਿਲ੍ਹੇ ਦੇ ਨੇ ਬ੍ਰਹਮਪੁਰ ਦੇ ਹਾਂ ਜੀ ਛੰਨੀਆਂ ਦੇ ਹਾਂ ਠੀਕ ਹੈ ਫਿਰ ਸ਼ਾਹਪੁਰ ਦੇ ਸ਼ਾਹਪੁਰ ਮਸੂਰਾ ਸੱਦਾ ਮਸ਼ੂਰਾ ਸੱਦਾ ਮਸੂਰਾ ਫਿਰ ਛੰਨੀਆਂ ਦੇ ਇਹ ਸਭ ਪਠਾਣਾ ਦੇ ਪਿੰਡ ਨੇ ਛੰਨੀਆਂ ਦੇ ਆ ਅੱਛਾ ਠੀਕ ਹੈ। ਤੇ ਗੁੱਜਰ ਬਰਾਦਰੀ ਕਿੱਥੋਂ ਦੀ ਜੰਮੂ ਰਿਆਸਤ ਦੀ ਨਹੀਂ ਜਿਹੜੇ ਗੁੱਜਰ ਨੇ ਮਹਾਜਰ ਗੁਜਰਾਂ ਦੇ ਕਿੰਨੇ ਘਰ ਨੇ ਉਹ ਪਿੰਡ ਯਾਰ ਨਾ ਹੁਣ ਦਿਨ ਚ ਨਿਕਲ ਗਿਆ ਹੈ ਪਿੰਡ ਦੇ ਨਾਂ ਗੁਜਰਾਂ ਦੇ ਬੜੇ ਮਾਲਕ ਤਗੜੇ ਸੀ ਉਹ ਅੱਛਾ ਮਾਏ ਨਹਿਰ ਦੇ ਕੰਢੇ ਨਾਂ ਸੀ ਉਹਨਾਂ ਦਾ ਪਿੰਡ ਦਾ ਨਾਂ ਅੱਛਾ ਠੀਕ ਹੈ ਚਲੋ ਯਾਰ ਲੇਕਿਨ ਉਹ ਪਿੰਡ ਰਿਆਸਤ ਦਾ ਸੀ ਗੁਰਦਾਸਪੁਰ ਦਾ ਗੁਰਦਾਸਪੁਰ ਦਾ ਗੁਰਦਾਸਪੁਰ ਗੁਰਦਾਸਪੁਰ ਦਾ ਅੱਛਾ, ਠੀਕ ਹੈ। ਇੱਥੇ ਕਿੰਨੇ ਗੁਜਰ ਬਰਾਦਰੀ ਦੇ ਘਰ ਇੱਥੇ ਆਬਾਦ ਹੋਏ ਸਨ 47 ਵਿੱਚ ਬੜੇ ਸਾਰੇ ਬੜੇ ਨਹੀਂ ਬਾਰੇ ਮੰਗੇ ਚ ਬਾਹਰ ਬੰਗੇ ਜੇ ਤੇ ਘੱਟ ਹੋਏ ਸੀ ਬਾਕੀ ਅੱਗੇ ਪਿੱਛੇ ਪਿੰਡਾਂ 'ਚ ਬਾਕੀ ਪਿੰਡਾਂ ਬੇਸ਼ੁਮਾਰ 'ਚ ਤੇ ਬਹੁਤ ਨੇ। ਬਾਲ ਦੇ ਕਲਕਾਲ ਦੇ ਕੋਈ ਨਿਕਲ ਕੇ ਤੇ ਬੰਦੇ ਅੱਗੇ। ਘਰ ਦੇ ਸਾਰੇ ਨਿਕਲ ਗਏ ਸਕੂਲ ਬੰਦਿਆਂ ਦੇ ਸਾਰਾ ਹੀ ਠੀਕ ਹੈ ਜੀ ਬਾਬਾ ਜੀ ਮੁਹੰਮਦ ਹਸੈਨ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਅੱਲਾਹ ਪਾਕ ਅੱਲਾਹ ਤੁਹਾਨੂੰ ਤੁਹਾਡਾ ਸਲਾਮਤ ਭਲਾ ਰੱਖੇ ਕਰੇ ਬਹੁਤ ਤੁਹਾਡੀ ਸਿਹਤ अस्सलाम ਹੈ ਤੇ वालेकुम। ਬਹੁਤ